ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬਲਤੇਜਪਨ ਹੋਰਾਂ ਦੇ ਨਾਲ। ਉੱਥੇ ਦੀਆਂ ਖਬਰਾਂ ਬਾਰੇ ਜਾਣਾਂਗੇ ਕੀ ਕੁਛ ਪੰਜਾਬ ਦੇ ਵਿੱਚ ਜਾਂ ਸੰਘਰਸ਼ ਦੇ ਵਿੱਚ ਕੀ ਕੁਛ ਹੋ ਰਿਹਾ, ਉਸ 'ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਤੀ, ਗਲੋਬਲ ਸਤਨਾਮ ਸਿੰਘ ਸ਼ੇਰਗਿੱਲ, ਸੈਲਮਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਜੁੜ ਚੁੱਕੇ ਨੇ ਸਾਡੇ ਨਾਲ। ਬਲਤੇਜਪਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕੇਂਦਰੀ ਕੈਬਨਿਟ ਦੀ, ਉਹਨਾਂ ਦੀ ਮੀਟਿੰਗ ਅੱਜ। ਬਿਲਕੁਲ ਜੀ, ਇਹ ਜਿਹੜੀ ਮੀਟਿੰਗ ਆ ਇਹ ਕੱਲ ਹੀ ਅਨਾਊਂਸ ਜਿਹੜੀ ਉਹ ਕੀਤੀ ਗਈ ਆ, ਔਰ ਇਹ ਮੀਟਿੰਗ ਜਿਹੜੀ ਆ ਸੰਭਾਵੀ ਰੂਪ ਦੇ ਵਿੱਚ ਇਸ ਗੱਲ ਦੇ ਉੱਤੇ ਮੋਹਰ ਲਵਾਉਣ ਦੇ ਵਾਸਤੇ ਜਿਹੜੀ ਉਹ ਰੱਖੀ ਗਈ ਆ ਕਿ ਜਿਹੜੇ ਇਹ ਕਾਨੂੰਨ ਨੇ ਇਹਦੇ ਵਿੱਚ ਸੋਧਾਂ ਜਿਹੜੀਆਂ ਉਹ ਕੀਤੀਆਂ ਜਾ ਸਕਣ। 10:30 ਵਜੇ ਇਹ ਮੀਟਿੰਗ ਜਿਹੜੀ ਉਹ ਰੱਖੀ ਗਈ ਆ, ਔਰ ਕਿਹੜੇ ਜਿਹੜੀਆਂ ਨੇ ਉਹ ਸੋਧਾਂ ਕੀਤੀਆਂ ਜਾਂਦੀਆਂ ਨੇ, ਕੀ ਜਿਹੜੀ ਇਸ ਕੈਬਨਿਟ ਦੀ ਜਿਹੜੀ ਮੀਟਿੰਗ ਆ ਉਹ ਇਹ ਵੀ ਅਨਾਊਂਸ ਕਰ ਸਕਦੀ ਆ ਕਿ ਇੱਕ ਕਾਨੂੰਨ ਜਿਹੜਾ ਦੀ ਉਹ ਰੱਦ ਕੀਤਾ ਜਾਂਦਾ, ਬਾਕੀਆਂ ਦੇ ਵਿੱਚ ਸੋਧਾਂ ਕੀਤੀਆਂ ਜਿਹੜੀਆਂ ਉਹ ਜਾ ਸਕਦੀਆਂ ਨੇ। ਦੇਰ ਰਾਤ ਤੱਕ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਚੱਲੀ ਕਿਸਾਨਾਂ ਦੀ ਜਿਹੜੀ ਮੀਟਿੰਗ ਸੀ ਉਹ ਕਿਸੇ ਤਣ ਪੱਤਣ ਨਹੀਂ ਜਿਹੜਾ ਦੀ ਉਹ ਲੱਗੀ। ਇਹਦੇ ਬਾਰੇ ਦੇ ਵਿੱਚ ਬੜੀਆਂ ਸਾਰੀਆਂ ਕਿਆਸ ਅਰਾਈਆਂ ਜਿਹੜੀਆਂ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਇਹ ਕਹਾਣੀ ਜਿਹੜੀ ਆ ਉਹ ਸਮਝ ਨਹੀਂ ਬਹੁਤਿਆਂ ਨੂੰ ਲੱਗ ਰਹੀ ਕਿ ਕਾਰਨ ਜਿਹੜਾ ਦੀ ਉਹ ਕੀ ਸੀਗਾ ਇੱਕਦਮ ਐਮਰਜੈਂਸੀ ਮੀਟਿੰਗ ਸੱਦਣ ਦਾ, ਔਰ ਇਹ ਕਹਿਣ ਦਾ ਕਿ ਇਹਦੇ ਵਿੱਚ ਇੰਨੇ ਕੁ ਜਾਣੇ ਜਿਹੜੇ ਆ ਉਹ ਸ਼ਾਮਲ ਹੋਣ, ਘੱਟ ਜਾਣੇ ਸ਼ਾਮਲ ਹੋਣ, ਜਿਹੜੇ ਉਗਰਾਹਾਂ ਧੜਾ ਕਿਉਂਕਿ ਉਹ ਵੱਖਰਾ ਹੋ ਕੇ ਚੱਲਦਾ, ਉਹ ਜਿਹੜੀਆਂ 30 ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਨੇ ਉਹਦਾ ਪਾਰਟ ਨਹੀਂ ਹੈਗਾ, ਉਹ ਵੱਖਰੇ ਹੋ ਕੇ ਚੱਲਦਾ। ਤਾਂ ਹੀ ਕਰਕੇ ਉਹ ਪਹਿਲਾਂ ਬਹਿ ਗਿਆ ਸੀਗਾ ਜਿਹੜਾ ਜੀ ਇੱਧਰ ਡੱਬ ਵਾਲੀ ਸਾਈਡ ਦੇ ਉੱਤੇ ਵੀ ਜਾਣਾ ਨਹੀਂ ਗਾ। ਉਹ ਫਿਰ ਜਿਵੇਂ ਨੌਜਵਾਨ ਜਿਹੜਾ ਜੀ ਉਹ ਤੋੜ ਕੇ ਲੈ ਗਏ, ਸਭ ਨੂੰ ਪਤਾ ਹੀ ਹੈ ਕਿਵੇਂ ਜਿਹੜਾ ਜੀ ਉਹ ਚੱਲਦਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਇਹਦੇ ਵਿੱਚ ਨਹੀਂ ਸੱਦਿਆ ਗਿਆ। 13 ਕਿਸਾਨ ਆਗੂ ਸੀਗੇ ਜਿਹੜੇ ਰਾਤ ਇੱਥੇ ਦੇਰ ਰਾਤ ਤੱਕ ਮਿਲੇ ਆ ਅਮਿਤ ਸ਼ਾਹ ਹੋਰਾਂ ਨੂੰ। ਇਹ ਆਖਿਆ ਗਿਆ ਕਿ ਉਹਨਾਂ ਨੂੰ ਮਨਾਉਣ ਦੇ ਯਤਨ ਸੀਗੇ ਕਿ ਅਸੀਂ ਸੋਧਾਂ ਜਿਹੜੀਆਂ ਉਹ ਕਰ ਦਿੰਦੇ ਹਾਂ। ਕਿਸਾਨ ਆਗੂ ਜਿਹੜੇ ਵੀ ਉਹ ਨਹੀਂ ਮੰਨੇ ਇਸ ਗੱਲ ਦੇ ਉੱਤੇ। ਉਹ ਇਹ ਕਹਿੰਦੇ ਕਿ ਅਸੀਂ ਪਹਿਲਾਂ ਵੀ ਮੌਨ ਧਾਰੀ ਰੱਖਿਆ ਪਿਛਲੀ ਮੀਟਿੰਗ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਕਿ ਯੈਸ ਔਰ ਨੋ, ਵੀ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਇਹ ਕਾਨੂੰਨ ਆ 3 ਉਹ ਵਾਪਸ ਲੈਂਦੇ ਹੋ ਜਾਂ ਨਹੀਂ। ਤੇ ਇਹ ਆਪਣਾ ਜਿਹੜਾ ਜ਼ੋਰਦਾਰ ਸਟੈਂਡ ਸੀਗਾ ਉਹ ਇਹਨਾਂ ਆਗੂਆਂ ਨੇ ਰਾਤ ਵਾਲੀ ਮੀਟਿੰਗ ਦੇ ਵਿੱਚ ਵੀ ਜਿਹੜਾ ਉਹ ਰੱਖਿਆ। ਜਿਹੜੀ ਅੱਜ ਮੀਟਿੰਗ ਹੋਣੀ ਹੈਗੀ ਆ ਉਹਦੇ ਬਾਰੇ ਦੇ ਵਿੱਚ ਅਜੇ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਫੈਸਲਾ ਲੈਣਗੀਆਂ। ਹੁਣ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਆ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਿਚਾਲੇ। ਉਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਇੰਤਜ਼ਾਰ ਕੀਤਾ ਜਾਵੇ ਜਿਹੜੀ ਕੈਬਨਿਟ ਦੀ ਮੀਟਿੰਗ ਆ ਉਹਦਾ, ਇਸ ਕਰਕੇ ਕਿ ਉਹਦੇ ਵਿੱਚ ਕੀ ਆਫਰ ਜਿਹੜੀ ਆ ਉਹ ਦਿੱਤੀ ਜਾਂਦੀ ਆ। ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਤੁਹਾਨੂੰ ਲਿਖਤੀ ਛੇਤੀ ਜਿਹੜਾ ਉਹ ਆ ਜਾਊਗਾ, ਪਰ ਉਹ ਆਇਆ ਨਹੀਂ, ਅਜੇ ਤੱਕ ਨਹੀਂ ਆਇਆ। ਈਵਨ ਰਾਤ ਵਾਲੀ ਮੀਟਿੰਗ ਦੇ ਵਿੱਚ ਵੀ ਕੁਛ ਵੀ ਲਿਖਤੀ ਜਿਹੜਾ ਉਹ ਨਹੀਂ ਦਿੱਤਾ ਗਿਆ। ਅੱਜ ਜਿਹੜੀ ਕੈਬਨਿਟ ਮੀਟਿੰਗ ਆ ਉਹਦੇ ਤੋਂ ਬਾਅਦ ਕੁਛ ਲਿਖਤੀ ਰੂਪ ਦੇ ਵਿੱਚ ਕਿਸਾਨਾਂ ਦੇ ਕੋਲੇ ਏਜੰਡਾ ਆ ਸਕਦਾ। ਅੱਜ ਵਾਲੀ ਜਿਹੜੀ ਮੀਟਿੰਗ ਹੋਣੀ ਹੈ ਖੇਤੀਬਾੜੀ ਮੰਤਰੀ ਦੇ ਨਾਲ, ਉਹ ਮੀਟਿੰਗ ਹੋਣ ਦੀ ਸੰਭਾਵਨਾ ਅਜੇ ਜਿਹੜੀ ਹੈ ਜੀ ਉਹ ਘੱਟ ਜਾਪਦੀ ਆ। ਉਹ ਕੈਂਸਲ ਨਹੀਂ ਹੋਈ, ਮੈਂ ਇਹਨੂੰ ਦੱਸਦਾ ਕਿ ਕੈਂਸਲ ਨਹੀਂ ਹੋਈ। ਇਹ ਆਖਿਆ ਗਿਆ ਕਿ ਸ਼ਾਇਦ ਜਿਹੜੇ ਕਿਸਾਨ ਨੇ ਉਹ ਨਾ ਮਿਲਣ ਜਾਣ ਜਾਂ ਫਿਰ ਉਹ ਇੰਤਜ਼ਾਰ ਕਰਨਗੇ ਕਿ ਕੈਬਨਿਟ ਜਿਹੜੀ ਮੀਟਿੰਗ ਆ ਉਹ ਕੀ ਫੈਸਲਾ ਲੈਂਦੀ ਹੈ। ਜੀ ਅੱਗੇ ਗੱਲ ਕਰਦੇ ਹਾਂ ਵਿਰੋਧੀ ਧਿਰਾਂ ਦੀ। ਅੱਜ ਰਾਸ਼ਟਰਪਤੀ ਨੂੰ ਮਿਲਣਗੇ, ਪਰ ਉਹਨੂੰ ਮਿਲ ਕੇ ਕੀ ਕਰਨਗੇ ਉਹਦਾ ਬੋਲਦਾ ਹੀ ਨਹੀਂ। ਇਸ ਤਰ੍ਹਾਂ ਹੈ ਜੀ ਕਿ ਜਿਹੜੀ ਮਿਲਣ ਜਾਣਾ ਹੁੰਦਾ, ਜਿਹੜਾ ਵਿਰੋਧ ਦਰਜ ਕਰਨਾ ਹੁੰਦਾ, ਉਹ ਔਨ ਰਿਕਾਰਡ ਆ ਜਾਂਦਾ ਜੀ। ਇਹ ਠੀਕ ਹੈ, ਰਾਸ਼ਟਰਪਤੀ ਦੇ ਕੋਲੇ ਪਾਵਰਾਂ ਨਹੀਂ ਜਿਹੜੀਆਂ ਵੀ ਉਹ ਹੈਗੀਆਂ ਇੱਥੇ। ਇਸੇ ਕਰਕੇ ਰਾਸ਼ਟਰਪਤੀ ਜਿਹੜਾ ਉਹ ਸਿਆਸੀ ਧਿਰਾਂ ਜਿਹੜੀਆਂ ਉਹ ਆਪਣਾ ਉਹੋ ਜਿਹਾ ਬੰਦਾ ਬਣਾਉਂਦੀਆਂ ਨੇ ਜਿਹੜਾ ਕਿ ਬੋਲ ਨਾ ਸਕੇ, ਜਿਹੜਾ ਕਿ ਇੱਕ ਰਬੜ ਸਟੈਂਪ ਹੋਵੇ। ਹਾਂ, ਇੰਨਾ ਜ਼ਰੂਰ ਆ ਕਿ ਕਿਤੇ ਕਿਤੇ ਕੋਈ ਰਾਸ਼ਟਰਪਤੀ ਜਿਹੜਾ
ਉਹ ਡਾਕਟਰ APJ ਅਬਦੁਲ ਕਲਾਮ ਵਰਗਾ ਆ ਜਾਂਦਾ, ਜਿਹੜਾ ਬੇਸ਼ੱਕ ਉਹ ਫੈਸਲੇ ਲੈਣ ਦੇ ਵਿੱਚ ਇਹ ਤਾਂ ਨਹੀਂ ਹੈਗਾ ਕਿ ਉਹ ਡੰਡਾ ਚੁੱਕ ਲੈਂਦਾ, ਪਰ ਘੱਟੋ ਘੱਟ ਉਹ ਪੜ੍ਹਿਆ ਲਿਖਿਆ ਇੰਨਾ ਕੁ ਹੁੰਦਾ ਕਿ ਉਹ ਇਹਨਾਂ ਫੈਸਲਿਆਂ ਨੂੰ ਘੋਖਦਾ, ਲੋਕਾਂ ਦੇ ਵਿੱਚ ਉਹ ਮਕਬੂਲ ਵੀ ਹੁੰਦਾ। ਪਰ ਇਸੇ ਕਰਕੇ ਉਹਨੂੰ ਦੂਜੀ ਵਾਰੀ ਫਿਰ ਰਾਸ਼ਟਰਪਤੀ ਜਿਹੜਾ ਜੀ ਉਹ ਨਹੀਂ ਬਣਨ ਦਿੱਤਾ ਜਾਂਦਾ। ਇਹ ਤੁਹਾਡੀ ਗੱਲ ਠੀਕ ਹੈ ਕਿ ਮੌਜੂਦਾ ਜਿਹੜੇ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ, ਉਹਨਾਂ ਨੂੰ ਤਾਂ ਹੋ ਸਕਦਾ ਕਿ ਜੇ ਤੁਸੀਂ ਨਿਆਣਿਆਂ ਨੂੰ ਪੁੱਛ ਲਓ ਤੇ ਉਹ ਨਾਮ ਵੀ ਨਾ ਪਤਾ ਹੋਵੇ ਕਿ ਰਾਸ਼ਟਰਪਤੀ ਜਿਹੜਾ ਜੀ ਉਹ ਕੌਣ ਆ। ਪਾਵਰਾਂ ਤਾਂ ਉਹਦੇ ਕੋਲੇ ਕੋਈ ਨਹੀਂ ਹੈਗੀਆਂ, ਪਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਆਪਣਾ ਵਿਰੋਧ ਦਰਜ ਕਰਵਾਉਣ ਦੇ ਵਾਸਤੇ ਅਕਸਰ ਜਾਂ ਤਾਂ ਰਾਜਪਾਲ ਨੂੰ ਮਿਲਦੀਆਂ ਨੇ ਜਾਂ ਰਾਸ਼ਟਰਪਤੀ ਦੇ ਕੋਲੇ ਜਾਂਦੀਆਂ ਨੇ। ਉਹ ਜਿਹੜਾ ਰਿਕਾਰਡ ਹੈ ਉਹ ਜਿਹੜਾ ਵਿਰੋਧ ਹੈ ਉਹ ਰਿਕਾਰਡ ਦੇ ਉੱਤੇ ਚੜ ਜਾਂਦਾ ਦਰਜ ਜਿਹੜਾ ਵੀ ਹੋਣ ਦੇ ਵਾਸਤੇ। ਇਹ ਕਿਹਾ ਜਾ ਰਿਹਾ ਕਿ ਜਿਹੜੀ ਨੈਸ਼ਨਲ ਕਾਂਗਰਸ ਹੈ NCP, ਉਹਦੇ ਆਗੂ ਜਿਹੜੇ ਨੇ ਸ਼ਰਦ ਪਵਾਰ, ਉਹ ਇਹਦੀ ਉਹ ਅਗਵਾਈ ਕਰਨਗੇ ਔਰ ਜਿਹੜਾ ਇਹ ਆਗੂਆਂ ਦਾ ਵਫਦ ਆ ਅੱਜ ਰਾਸ਼ਟਰਪਤੀ ਨੂੰ ਮਿਲੂਗਾ। ਰਾਸ਼ਟਰਪਤੀ ਭਵਨ ਦੇ ਵਿੱਚ ਹੋਣ ਵਾਲੀ ਇਸ ਮੀਟਿੰਗ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਆ ਉਹ ਸ਼ਰਦ ਪਵਾਰ ਦੀ ਰਿਹਾਇਸ਼ ਦੇ ਉੱਤੇ ਸਾਂਝੀ ਰਣਨੀਤੀ ਜਿਹੜੀ ਆ ਉਹ ਘੜਨਗੇ। ਕਾਂਗਰਸੀ ਆਗੂ ਰਾਹੁਲ ਗਾਂਧੀ, CPM ਦੇ ਸੀਤਾਰਾਮ ਯੇਚੂਰੀ, CPI ਦੇ D ਰਾਜਾ, DMK ਦੇ ਐਲਗੋਵਾਨ ਜਿਹੜੇ ਆ ਉਹ ਪਵਾਰ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਣ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਵਾਸਤੇ ਚਾਲੇ ਜਿਹੜੇ ਉਹ ਪਾਉਣਗੇ। ਇਹ ਵੀ ਪਤਾ ਲੱਗਾ ਕਿ ਵਿਰੋਧੀ ਧਿਰਾਂ ਦੇ ਵਿੱਚ ਸ਼ਾਮਲ ਕੁਝ ਹੋਰ ਪਾਰਟੀਆਂ ਜਿਨ੍ਹਾਂ ਨੂੰ ਸੱਦਾ ਇਹਦੇ ਵਿੱਚ ਨਹੀਂ ਦਿੱਤਾ ਗਿਆ, ਉਹ ਤਰਲੋ ਮੱਛੀ ਹੋ ਰਹੀਆਂ ਨੇ ਕਿ ਉਹ ਇਦੋਂ ਪਹਿਲਾਂ ਜੇਕਰ ਰਾਸ਼ਟਰਪਤੀ ਨੂੰ ਜਿਹੜਾ ਜੀ ਉਹ ਮਿਲਣਾ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਕਾਂਗਰਸ ਤੇ ਉਹਦੇ ਨਾਲ ਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੌਜੂਦਾ ਸਮੇਂ ਤੋਂ ਵੀ ਕੁਝ ਨਹੀਂ ਸਿੱਖ ਰਹੀਆਂ ਕਿ ਜੇ ਸਾਰੀ ਜਿਹੜੀ ਵਿਰੋਧੀ ਧਿਰ ਆ ਉਹ ਇਕੱਠੀ ਹੋਵੇ, ਚਾਹੇ ਕਿਸੇ ਦਾ ਇੱਕ ਮੈਂਬਰ ਆ, ਕਿਸੇ ਦੇ 2 ਮੈਂਬਰ ਨੇ, 4 ਨੇ, 6 ਨੇ, ਉਹਨਾਂ ਸਭ ਨੂੰ ਨਾਲ ਲੈ ਕੇ ਜਿਹੜਾ ਜਨ ਤੇ ਬਿਨਾਂ ਕਿਸੇ ਸ਼ੱਕ ਦੇ ਦਬਾਓ ਤਾਂ ਜਿਹੜਾ ਜੀ ਫਿਰ ਘੱਟੋ ਘੱਟ ਰਿਕਾਰਡ ਦੇ ਉੱਤੇ ਤਾਂ ਉਹ ਦਬਾਓ ਜਿਹੜਾ ਉਹ ਚੜ ਸਕਦਾ। ਦੇਖਣਾ ਜਿਹੜਾ ਜੀ ਇਹ ਹੋਊਗਾ ਕਿ ਇਦੋਂ ਪਹਿਲਾਂ ਕਿਉਂਕਿ ਕੈਬਨਿਟ ਦੀ ਮੀਟਿੰਗ ਆ ਉਹਦੇ ਉੱਤੇ ਵੀ ਨਿਗਾਹਾਂ ਜਿਹੜੀਆਂ ਉਹ ਅੱਜ ਲੱਗੀਆਂ ਰਹਿਣਗੀਆਂ। ਜਿਹੜਾ ਜਿੰਨਾ ਕੁਝ ਇਸ ਵੇਲੇ ਮਾਹੌਲ ਮੁਲਕ ਦੇ ਵਿੱਚ ਬਣਿਆ ਹੋਇਆ ਇਸ ਐਜੀਟੇਸ਼ਨ ਨੂੰ ਲੈ ਕੇ, ਉਹਦੇ ਵਿੱਚ ਕਾਂਗਰਸ ਵਰਗੀ ਜਿਹੜੀ ਪਾਰਟੀ ਆ, ਜਿਹੜੇ ਉਹਦੇ ਆਗੂ ਨੇ ਰਾਹੁਲ ਗਾਂਧੀ ਹੋਰੀ, ਉਹ ਟਵੀਟ ਕਰਨ ਤੱਕ ਸੀਮਤ ਨੇ। ਜਿਵੇਂ ਵੋਟਾਂ ਜਿਹੜੀਆਂ ਦੀ ਉਹ ਟਵਿੱਟਰ ਨੇ ਪਾਉਣੀਆਂ ਹੋਣ ਜਾਂ ਸਰਕਾਰ ਟਵਿੱਟਰ ਨੇ ਬਣਾ ਕੇ ਜਿਹੜੀ ਉਹ ਦੇਣੀ ਹੋਵੇ, ਬਿਨਾਂ ਕਿਸੇ ਸ਼ੱਕ ਦੇ ਇਹ ਨਵੇਂ ਯੁੱਗ ਦੇ ਹਥਿਆਰ ਨੇ, ਕਾਰਗਰ ਵੀ ਨੇ, ਪਰ ਇਹ ਕਾਰਗਰ ਉਹਨਾਂ ਦੇ ਵਾਸਤੇ ਜ਼ਿਆਦਾ ਹੋ ਸਕਦੇ ਆ ਜਿਨ੍ਹਾਂ ਦੇ ਕੋਲੇ ਕੋਈ ਪਲੇਟਫਾਰਮ ਨਹੀਂ ਹੈਗਾ ਬੋਲਣ ਦੇ ਵਾਸਤੇ। ਕਾਂਗਰਸ ਦੇ ਕੋਲੇ ਤਾਂ ਪਲੇਟਫਾਰਮ ਜਿਹੜੇ ਵੀ ਉਹ ਬੜੇ ਨੇ, ਉਹ ਪਲੇਟਫਾਰਮ ਜਿਹੜੇ ਨੇ ਉਹ ਕਿਉਂ ਨਹੀਂ ਯੂਜ਼ ਕੀਤੇ ਜਾ ਰਹੇ ਔਰ ਕਾਂਗਰਸ ਦੀ ਜਿਹੜੀ ਬਾਕੀ ਲੀਡਰਸ਼ਿਪ ਹੈ ਉਹ ਕਿੱਥੇ ਹੈ? ਇਹ ਬਹੁਤ ਵੱਡੇ ਸਵਾਲ ਜਿਹੜੇ ਜੀ ਉਹ ਆਪਣੇ ਆਪ ਦੇ ਵਿੱਚ ਇਸ ਵੇਲੇ ਖੜੇ ਨੇ ਵੀ ਕਾਂਗਰਸ ਜਿਹੜੀ ਆ ਉਹਨੇ ਕੋਈ ਪਿਛਲੇ ਸਮੇਂ ਤੋਂ ਸਿੱਖਿਆ ਵੀ ਆ ਜਾਂ ਕਹਾਣੀ ਉੱਥੇ ਹੀ ਖੜੀ ਹੈ ਜੀ। ਤੇ ਅੱਗੇ ਗੱਲ ਕਰਦੇ ਆ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਗਈ ਹੈ ਤੇ 2 ਹੋਰ ਦੀ ਵੀ ਮੌਤ ਹੋਈ ਹੈ। ਬਿਲਕੁਲ ਜੀ, ਇਹ ਮੌਤਾਂ ਜਿਹੜੀਆਂ ਜਾਰੀ ਨੇ ਜੀ। ਇੱਕ ਤਾਂ ਖੇਤੀ ਕਾਨੂੰਨਾਂ ਦੇ ਖਿਲਾਫ ਟੋਲ ਪਲਾਜ਼ਾ ਜਿਹੜਾ ਕਾਲਾ ਝਾੜ ਹੈ ਉਹਦੇ ਉੱਤੇ ਧਰਨੇ ਦੇ ਦੌਰਾਨ ਘਰਾਚੋਂ ਦੀ ਇੱਕ ਔਰਤ ਜਿਹੜੀ ਆ ਗੁਰਮੇਲ ਕੌਰ, ਉਹਦੀ ਮੌਤ ਹੋਈ ਹੈ ਜੀ। ਉਹਨੂੰ ਕੀ ਜਿਹੜੀ ਦੀ ਉਹ ਮੁਸ਼ਕਲ ਆਈ, ਕਿਉਂ ਉਹਦੀ ਮੌਤ ਹੋਈ, ਇਹ ਅਜੇ ਨਹੀਂ ਜਿਹੜਾ ਜੀ ਉਹ ਪਤਾ ਲੱਗਿਆ। ਉਹਦੀ ਮੈਡੀਕਲ ਰਿਪੋਰਟ ਤੋਂ ਬਾਅਦ ਜਿਹੜਾ ਜੀ ਉਹ ਪਤਾ ਲੱਗੂਗਾ, ਉਹਦੇ ਪੋਸਟਮਾਰਟਮ ਤੋਂ ਬਾਅਦ। ਉਧਰ ਟਿਕਰੀ ਸਰਹੱਦ ਦੇ ਉੱਤੇ ਲੱਗੇ ਧਰਨੇ ਦੇ ਵਿੱਚ ਜਿਹੜਾ ਪਿੰਡ ਖੋਟੇ ਦਾ ਖੇਤੀ ਕਿਸਾਨ ਜਿਹੜਾ ਜੀ ਸੀਗਾ, ਮੇਵਾ ਖੋਟਿਆਂ ਵਾਲਾ, 49 ਕੁ ਸਾਲਾਂ ਦਾ ਸੀਗਾ ਜੀ ਉਹਦਾ ਦੇਹਾਂਤ ਹੋ ਗਿਆ। ਮੇਵਾ ਸਿੰਘ ਖੋਟੇ ਜਿਹੜਾ ਉਹ ਗੀਤਕਾਰ ਵੀ ਸੀਗਾ। ਕਈ ਜਿਹੜੇ ਉਹਦੇ ਗੀਤ ਵੱਖ-ਵੱਖ ਗਾਇਕਾਂ ਨੇ ਜਿਹੜੇ ਉਹ ਗਾਏ ਹੋਏ ਨੇ। ਬਹੁਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਮੌਤ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਜਿਹੜਾ ਉਹ ਹੋ ਰਹੀ ਹੈ ਜੀ। ਇਹ ਜਿਹੜਾ ਸੀਗਾ ਗੀਤਕਾਰ ਵੀ ਸੀਗਾ, ਇਹ 1 ਦਸੰਬਰ ਤੋਂ ਇੱਥੇ ਡਟਿਆ ਹੋਇਆ ਸੀਗਾ ਬਾਕੀ ਕਿਸਾਨਾਂ ਦੇ ਨਾਲ। ਇਹ ਦੱਸਿਆ ਗਿਆ ਕਿ ਉਹਦੀ ਜਿਹੜੀ ਮ੍ਰਿਤਕ ਦੇ ਆ ਬਹਾਦਰਗੜ੍ਹ ਦੇ ਹਸਪੀਟਲ ਦੇ ਵਿੱਚ ਰੱਖੀ ਗਈ ਆ। ਉਹਨੂੰ ਵੀ ਕਿਸਾਨ ਲਹਿਰ ਦਾ ਸ਼ਹੀਦ ਆਖਿਆ ਗਿਆ। ਜਿਹੜਾ ਕਿਸਾਨ ਜਥੇਬੰਦੀਆਂ ਦਾ ਫਿਰ ਮੰਗ ਜਿਹੜੀ ਇਹ ਆ ਕਿ ਉਨੀ ਦੇਰ ਤੱਕ ਉਹਦਾ ਅੰਤਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ
ਜਿਹੜੇ ਸਰਕਾਰ ਹੈ ਉਹਦੇ ਵਾਸਤੇ 10 ਲੱਖ ਰੁਪਏ ਦਾ ਮੁਆਵਜ਼ਾ ਤੇ ਜੀ ਲਈ ਨੌਕਰੀ ਜਿਹੜੀ ਆ ਉਹ ਨਹੀਂ ਐਲਾਨਦੀ। ਇਹ ਬੜੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ, ਜਿਹੜੇ ਮੁੱਖ ਮੰਤਰੀ ਨੇ, ਉਹ ਮਹਿਜ਼ ਫੇਸਬੁੱਕ ਦੇ ਉੱਤੇ ਆ ਕੇ ਲਾਈਵ ਹੋ ਕੇ ਜਿਹੜਾ ਦੀ ਉਹ ਗੱਲਾਂ ਕਰਨ ਜੋਗੇ ਨੇ, ਜਦੋਂ ਇਹ ਪਤਾ ਹੈ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ 'ਚ ਬੈਠੇ ਆ। ਜੇ ਇਸ ਤਰ੍ਹਾਂ ਦਾ ਹਾਦਸਾ ਕਿਸੇ ਦੇ ਨਾਲ ਵਾਪਰਦਾ ਤੇ ਉਹਦੇ ਵਾਸਤੇ ਪੱਕੇ ਰੂਪ ਦੇ ਵਿੱਚ ਕੋਈ ਕਿਉਂ ਨਹੀਂ ਮਦਦ ਐਲਾਨ ਦਿੱਤੀ ਜਿਹੜਾ ਜੀ ਉਹ ਜਾਂਦੀ। ਤੁਸੀਂ ਦੇਖੋ, ਮਾਨਸਾ ਡਿਸਟ੍ਰਿਕਟ ਦਾ ਕਿਸਾਨ ਗੁਰਜੰਟ ਸਿੰਘ ਹੈ, 60 ਸਾਲਾਂ ਦਾ, ਜਿਹਦੀ ਹਫ਼ਤਾ ਪਹਿਲਾਂ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਦੇ ਦੌਰਾਨ ਮੌਤ ਹੋਈ ਸੀ। 7ਵੇਂ ਦਿਨ ਵੀ ਉਹਦਾ ਅੰਤਮ ਸੰਸਕਾਰ ਨਹੀਂ ਹੋ ਸਕਿਆ। ਕਹਾਣੀ ਕਿ ਉਹ ਜਿਹੜੇ ਸਾਰੇ ਨੇ ਉਹ ਬੈਠੇ ਨੇ ਇਸ ਗੱਲ ਦੇ ਵਾਸਤੇ ਕਿ ਸਰਕਾਰ ਜਿਹੜੀ ਆ ਮੁਆਵਜ਼ਾ ਦੇਵੇ ਉਹਦੇ ਵਾਰਸਾਂ ਨੂੰ। ਦੂਜੇ ਜਿਹੜਾ ਇੱਕ ਲਖਵੀਰ ਸਿੰਘ ਸੀਗਾ, ਜਿਹਦੀ ਮੌਤ ਟਿੱਕਰੀ ਦੇ ਕਿਸਾਨ ਮੋਰਚੇ ਦੇ ਵਿੱਚ ਹੋਈ ਸੀ, 52 ਸਾਲਾਂ ਦੀ, ਉਹਦਾ ਪ੍ਰਸ਼ਾਸਨ ਦੇ ਨਾਲ ਸਮਝੌਤਾ ਜ਼ਰੂਰ ਜਿਹੜਾ ਹੋ ਗਿਆ। ਅੱਜ ਉਹਦਾ ਅੰਤਮ ਸੰਸਕਾਰ ਜਿਹੜਾ ਉਹ ਕੀਤਾ ਜਾ ਸਕਦਾ ਜੀ। ਮਤਲਬ ਕਿ ਜਿਹੜੇ ਇੱਕ ਪਾਸੇ ਤਾਂ ਮੋਰਚਾ ਲਾ ਕੇ ਉੱਥੇ ਕਿਸਾਨ ਬੈਠੇ ਨੇ, ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਲਗਾਤਾਰ ਹੋ ਰਹੀਆਂ ਨੇ, ਉਹਦਾ ਕਾਰਨ ਜਿਹੜਾ ਦੀ ਉਹ ਠੰਡ ਹੈ। ਜਿਹੜੇ ਠੰਡ ਕਰਕੇ ਹਾਰਟ ਅਟੈਕ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੁੰਦੇ ਆ। ਤੋ ਇਸ ਕਰਕੇ ਜਿਹੜਾ ਜੀ ਇਹ ਜਿਹੜੀਆਂ ਡੈਥ ਹੋ ਰਹੀਆਂ ਨੇ ਉਹਦੇ ਬਾਰੇ ਦੇ ਵਿੱਚ ਕੋਈ ਪਾਲਿਸੀ ਤਾਂ ਸਰਕਾਰ ਜਿਹੜੀ ਜੀ ਉਹ ਐਲਾਨੇ ਕਿ ਉਹ ਇਹਦੇ ਬਾਰੇ ਕੀ ਕਰੂਗੀ। ਹਫ਼ਤਾ ਹੋ ਗਿਆ ਜੀ ਮ੍ਰਿਤਕ ਦੇਹਾਂ ਪਈਆਂ ਨੂੰ, ਤੇ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਈਆਂ ਨੇ, ਉਹਦੇ ਉੱਤੇ ਉਹਨਾਂ ਨੂੰ ਕਿਉਂ ਸੰਘਰਸ਼ ਇੰਨੇ ਦਿਨ ਜਿਹੜਾ ਜੀ ਉਹ ਕਰਨਾ ਪੈ ਰਿਹਾ? ਕੀ ਸਰਕਾਰ ਇੰਨੇ ਜੋਗੀ ਵੀ ਨਹੀਂ ਹੈਗੀ ਕਿ 10 ਲੱਖ ਰੁਪਏ ਦਾ ਐਲਾਨ ਜਿਹੜਾ ਜੀ ਉਹ ਕਰ ਸਕੇ? ਅਗਾ ਸਾਰਾ ਕੁਛ ਹੈ ਪਰ ਦੇਣਾ ਨਹੀਂ ਨਾ। ਅੱਗੇ ਗੱਲ ਕਰਦੇ ਹਾਂ, ਜਿਹੜਾ ਬੰਦ ਰਿਹਾ ਉਸ ਦਾ ਹੰਗਾਰਾ ਕਿਸ ਤਰ੍ਹਾਂ ਰਿਹਾ? ਦੇਖੋ, 25 ਸੂਬਿਆਂ ਦੇ ਵਿੱਚ ਇਸ ਬੰਦ ਨੂੰ ਭਰਵਾਂ ਹੁੰਗਾਰਾ ਜਿਹੜਾ ਉਹ ਮਿਲਿਆ। 10,000 ਥਾਵਾਂ ਦੇ ਉੱਤੇ ਜਿਹੜਾ ਸੀਗਾ ਚੱਕਾ ਜਾਮ ਕੀਤਾ ਗਿਆ। ਅੱਛਾ, ਚੱਕਾ ਜਾਮ ਦੇ ਵਿੱਚ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਜਿਹੜੀਆਂ ਸੀ ਉਹ ਸਾਹਮਣੇ ਆਈਆਂ, ਜਿਹੜੇ ਇਸ ਸੰਘਰਸ਼ ਦਾ ਮੂੰਹ ਮੱਥਾ ਹੋਰ ਜਿਹੜਾ ਸੀ ਉਹ ਸਵਾਰਿਆ। ਇੱਕ ਤਾਂ ਟਿੱਕਰੀ ਬਾਰਡਰ ਦੇ ਉੱਤੇ ਕਿਸਾਨਾਂ ਨੇ ਖੂਨਦਾਨ ਕੀਤਾ। ਇਸ ਜਿਹੜਾ ਜੀ ਉਹ ਬੰਦ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਸ ਖੂਨਦਾਨ ਦੇ ਵਿੱਚ ਹਿੱਸਾ ਲਿਆ। ਇਹ ਕਿਹਾ ਕਿ ਉਹਨਾਂ ਦਾ ਖੂਨ ਜਿਹੜਾ ਜੀ ਉਹ ਕਿਸੇ ਦੇ ਕੰਮ ਆ ਸਕੇ। ਇਹ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਨਵੇਕਲਾ ਜਿਹੜਾ ਜੀ ਉਹ ਕਦਮ ਸੀਗਾ। ਕਿਸਾਨਾਂ ਨੇ ਇਹ ਐਲਾਨ ਕੀਤਾ ਹੋਇਆ ਸੀਗਾ ਕਿ ਕਿਸੇ ਨੂੰ ਕੋਈ ਜਬਰੀ ਨਾ ਦੁਕਾਨ ਬੰਦ ਕਰਨ ਦੇ ਵਾਸਤੇ ਆਖਿਆ ਜਾਵੇ। ਲੋਕ ਆਪ ਇਸ ਬੰਦ ਦੇ ਵਿੱਚ ਹਿੱਸਾ ਲੈਣ, ਤੇ ਲੋਕਾਂ ਨੇ ਹਿੱਸਾ ਲਿਆ। ਕਿਸੇ ਜਗ੍ਹਾ ਦੇ ਉੱਤੇ ਕੋਈ ਜਬਰੀ ਦੁਕਾਨਾਂ ਬੰਦ ਕਰਾਉਣ ਦੀ ਜਿਹੜੀ ਦੀ ਉਹ ਖਬਰ ਸਾਹਮਣੇ ਨਹੀਂ ਆਈ। ਲੋਕ ਆਪ ਮੁਹਾਰੇ ਇਸ ਬੰਦ ਦੇ ਵਿੱਚ ਕੁੱਦੇ। ਔਰ ਪੰਜਾਬ, ਹਰਿਆਣਾ, ਇੱਥੇ ਰਾਜਸਥਾਨ, ਉੱਤਰ ਪ੍ਰਦੇਸ਼ ਆ, ਜਿੱਥੇ ਤੁਸੀਂ ਇਹ ਕਹ ਲਓ ਕਿ ਸੁੰਨ ਪਰਤ ਗਈ ਜੀ। ਕੋਈ ਬਾਜ਼ਾਰ ਦੇ ਵਿੱਚ ਕੋਈ ਦੁਕਾਨ ਜਿਹੜੀ ਉਹ ਨਹੀਂ ਸੀ ਖੁੱਲੀ। ਔਰ ਜਿੱਥੇ ਜਦੋਂ ਇਹ ਚੱਕਾ ਜਾਮ ਕੀਤਾ ਗਿਆ 11 ਵਜੇ ਤੋਂ ਲੈ ਕੇ 3 ਵਜੇ ਤੱਕ, ਜਿਹੜੇ ਲੋਕ ਇਸ ਚੱਕਾ ਜਾਮ ਦੇ ਵਿੱਚ ਫਸ ਗਏ ਉਹਨਾਂ ਨੂੰ ਚਾਹ ਪਾਣੀ ਪਿਆਉਂਦੇ ਰਹੇ ਕਿਸਾਨ ਜਥੇਬੰਦੀਆਂ ਦੇ ਵਰਕਰ। ਔਰ ਨਾ ਸਿਰਫ ਉਹਨਾਂ ਨੂੰ ਚਾਹ ਪਾਣੀ ਪਿਆਉਂਦੇ ਰਹੇ, ਜਦੋਂ ਜਾਮ ਖੁੱਲ ਗਿਆ ਜਿਹੜੇ ਡਿਸਪੋਜ਼ੇਬਲ ਕੱਪ ਪਲੇਟਾਂ ਹਾਈਵੇ ਤੇ ਖਿਲਰੇ ਸੀਗੇ ਉਹ ਕਿਸਾਨਾਂ ਨੇ ਆਪ ਇਕੱਠੇ ਕੀਤੇ ਤਾਂ ਕਿ ਇਹ ਨਾ ਲੱਗੇ ਕਿ ਬੰਦ ਦੇ ਦੌਰਾਨ ਜਦੋਂ ਚੱਕਾ ਜਾਮ ਕੀਤਾ ਤੇ ਇਹਨਾਂ ਲੋਕਾਂ ਨੇ ਗੰਦ ਪਾ ਦਿੱਤਾ। ਇਹ ਵੀ ਇੱਕ ਨਵੇਕਲੀ ਜਿਹੜੀ ਉਹ ਗੱਲ ਸੀ। ਜਿਹੜੇ ਜਾਮ ਦੇ ਵਿੱਚ ਫਸੇ ਲੋਕ ਅਕਸਰ ਜਿਹੜਾ ਜੀ ਉਹ ਆਪੇ ਤੋਂ ਬਾਹਰ ਹੋਏ ਹੁੰਦੇ ਆ, ਪਰ ਜਾਮ ਦੇ ਵਿੱਚ ਆਪਣੀਆਂ ਗੱਡੀਆਂ ਬੰਦ ਕਰਕੇ ਕਿਸਾਨ ਜਿਹੜੇ ਵਰਕਰ ਸੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ। ਕਿਸੇ ਜਗ੍ਹਾ ਦੇ ਉੱਤੇ ਕਿਸੇ ਨੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨੇ ਜਾਣਾ। ਬੰਦ ਦੇ ਦੌਰਾਨ ਜਿਹੜੀਆਂ ਐਮਰਜੈਂਸੀ ਵਹੀਕਲਸ ਨੇ, ਜਿਹਦੇ ਵਿੱਚ ਜਿਹੜੀਆਂ ਐਂਬੂਲੈਂਸ ਉਹ ਸ਼ਾਮਲ ਨੇ, ਕਿਸੇ ਜਗ੍ਹਾ ਦੇ ਉੱਤੇ ਕੋਈ ਐਂਬੂਲੈਂਸ ਫਸੀ ਹੋਣ ਦੀ ਖਬਰ ਨਹੀਂ ਆਈ। ਸਾਰੇ ਜਗ੍ਹਾ ਤੋਂ ਐਂਬੂਲੈਂਸਾਂ ਦੇ ਵਾਸਤੇ ਰਾਹ ਬਣਾ ਕੇ ਰੱਖਿਆ ਗਿਆ, ਉਹਨਾਂ ਨੂੰ ਕੱਢਦੇ ਰਹੇ। ਜਿਹੜੀਆਂ ਬਰਾਤਾਂ ਸੀ ਉਹਨਾਂ ਨੂੰ ਵੀ ਜਾਣ ਦਿੱਤਾ ਗਿਆ, ਉਹਨਾਂ ਨੂੰ ਨਹੀਂ ਰੋਕਿਆ ਗਿਆ। ਜਿਨ੍ਹਾਂ ਦੇ ਕੋਲੇ ਕਾਰਡ ਸੀ ਵਿਆਹ ਵਾਲੇ ਬਰਾਤੀ ਜਿਹੜੇ ਸੀਗੇ ਉਹਨਾਂ ਨੂੰ ਵੀ ਜਾਣ ਦਿੱਤਾ ਗਿਆ। ਇਹ ਕਿਉਂਕਿ ਨਹੀਂ ਤਾਂ ਅਦਰਵਾਈਜ਼ ਜਾਮ ਦੇ ਵਿੱਚ ਕੋਈ ਨਹੀਂ ਪੁੱਛਦਾ ਇਹੋ ਜਿਹੀਆਂ ਜਿਹੜੀਆਂ ਉਹ ਚੀਜ਼ਾਂ ਨੂੰ। ਇਹ ਨਵੀਆਂ ਪਿਰਤਾਂ ਜਿਹੜੀਆਂ ਨੇ ਉਹ ਕਿਸਾਨ ਸੰਘਰਸ਼ ਨੇ ਜਿਹੜੀਆਂ ਉਹ ਪਾਈਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਸੀਗੀਆਂ ਉਹ ਲਾਈਆਂ ਗਈਆਂ, ਪਰ ਕਿਸੇ ਜਗ੍ਹਾ ਤੋਂ ਕੋਈ ਵੱਡੀ ਅਣਸੁਖਾਵੀਂ ਘਟਨਾ ਦੀ ਖਬਰ ਜਿਹੜੀ ਉਹ ਨਹੀਂ ਆਈ ਵੀ ਕਿਤੇ ਕੋਈ ਭਿੜਿਆ ਹੋਵੇ। ਜੈਪੁਰ ਰਾਜਸਥਾਨ ਦਾ ਜਿਹੜਾ ਸ਼ਹਿਰ ਆ ਜੀ, ਉੱਥੇ ਭਾਜਪਾਈ ਤੇ ਕਾਂਗਰਸੀ ਵਰਕਰ ਜਿਹੜੇ ਸੀਗੇ ਜੀ ਉਹ ਥੋੜਾ ਜਿਹਾ ਜ਼ਰੂਰ ਭਿੜੇ, ਪਰ ਕਿਸਾਨ ਜਥੇਬੰਦੀਆਂ ਦੇ ਕੋਈ ਵਰਕਰ ਉਹਦੇ ਵਿੱਚ
ਚੰਡੀਗੜ੍ਹ ਦੇ ਵਿੱਚ 34 ਸੈਕਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਹੈ, ਉਹਨੂੰ ਘੇਰਨ ਦੇ ਵਾਸਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਪਹੁੰਚੇ। ਕਿਸਾਨ ਹਮਾਇਤੀ ਇਹ ਨੌਜਵਾਨ ਸਨ, ਕਿਸਾਨਾਂ ਦੇ ਘਰਾਂ ਦੇ ਨਿਆਣੇ ਸਨ। ਉਹਨਾਂ ਦੇ ਉੱਤੇ ਪਾਣੀ ਦੀਆਂ ਵਿਛਾਰਾਂ ਚੰਡੀਗੜ੍ਹ ਦੀ ਪੁਲਿਸ ਨੇ ਮਾਰੀਆਂ। ਉਹਨਾਂ ਨੂੰ ਸਮਝਾਇਆ ਬੁਝਾਇਆ ਵੀ ਜਾ ਸਕਦਾ ਸੀਗਾ, ਪਰ ਚੰਡੀਗੜ੍ਹ ਦੀ ਪੁਲਿਸ ਦੇ ਕੋਲੇ ਹੈ ਹੀ ਇਹ ਕੁਝ ਜੀ। ਔਰ ਇਹਨਾਂ ਵਿਚਾਰਾਂ ਦੇ ਵਿੱਚ ਕਈ ਜਿਹੜੇ ਨੌਜਵਾਨ ਸੀ ਉਹ ਜ਼ਖਮੀ ਹੋਏ ਤੇ ਉਹ ਹਸਪੀਟਲ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਗਿਣਤੀ ਅੱਧੀ ਕੁ ਦਰਜਨ ਦੇ ਕਰੀਬ ਜਿਹੜੀ ਦੀ ਹੈ। ਅਦਰਵਾਈਜ਼ ਓਵਰਆਲ ਚਾਹੇ ਤੁਸੀਂ ਉਹ ਨੇਪਾਲ ਬਾਰਡਰ ਤੱਕ ਜਿਹੜਾ ਜੀ ਉਹ ਲੈ ਲਓ, ਪੱਛਮੀ ਬੰਗਾਲ ਲੈ ਲਓ, ਉੱਥੇ ਮੁਕੰਮਲ ਬੰਦ ਰਿਹਾ। ਝਾਰਖੰਡ ਲੈ ਲਓ, ਉੱਤਰਾਖੰਡ ਜਿਹੜਾ ਜੀ, ਮੱਧ ਪ੍ਰਦੇਸ਼, ਸਾਰੇ ਜਗ੍ਹਾ ਦੇ ਉੱਤੇ ਬੰਦ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਦੀ ਉਹ ਆਈਆਂ। ਇੱਕ ਕਿਸਮ ਦੇ ਨਾਲ ਇਹ ਕਿਹਾ ਜਾਵੇ ਕਿ ਭਾਰਤ ਦੇ ਵਿੱਚ ਬੰਦ ਨੂੰ ਵੱਡਾ ਹੁੰਗਾਰਾ ਮਿਲਿਆ ਔਰ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਕਿਸਾਨਾਂ ਦਾ ਅੰਦੋਲਨ ਜਿਹੜਾ ਸੀ ਇਸ ਬੰਦ ਦੀ ਵਜ੍ਹਾ ਕਰਕੇ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਉਹ ਫੈਲ ਗਿਆ। ਜੀ ਬਿਲਕੁਲ ਜੀ, ਇਸ ਗੱਲ ਲਈ ਤਾਂ ਵਧਾਈ ਜਾਂਦੀ ਪੰਜਾਬ ਵਾਲਿਆਂ ਨੂੰ। ਤੇ ਅੱਗੇ ਕਰਦੇ ਆ, ਕਿਸਾਨ ਸੰਘਰਸ਼ ਨੇ ਸਿਆਸੀ ਲੋਕਾਂ ਨੂੰ ਨੁਕਰੇ ਲਾਇਆ। ਦੇਖੋ, ਜਿਹੜੇ ਸਿਆਸਤਦਾਨ ਨੇ ਉਹ ਇਹ ਲੱਭਦੇ ਫਿਰਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਸਾਡਾ ਪੈਰ ਧਰਾਵਾ ਜਿਹੜਾ ਜੀ ਉਹ ਹੋਵੇ। ਰਾਸ਼ਟਰਪਤੀ ਨੂੰ ਮਿਲਣ ਵਾਲੀ ਗੱਲ ਤੁਹਾਨੂੰ ਜਿਹੜੀ ਉਹ ਦੱਸੀ ਆ, ਉਹ ਵੀ ਇਹਦਾ ਹੀ ਇੱਕ ਜਿਹੜਾ ਉਹ ਪਾਰਟ ਹੈ। ਪਰ ਜਿਹੜੀਆਂ ਇਹ ਸਿਆਸੀ ਧਿਰਾਂ ਨੇ ਨਾ, ਜਦੋਂ ਇਹ ਪਤਾ ਸੀਗਾ, ਜਦੋਂ ਖਾਸ ਤੌਰ ਦੇ ਉੱਤੇ ਤੁਸੀਂ ਕਹ ਲਓ ਕਿ ਇਹ ਆਰਡੀਨੈਂਸ ਆਏ ਆ, ਉਹ ਸਮਾਂ ਸੀਗਾ ਜਦੋਂ ਇਹ ਸਿਆਸੀ ਧਿਰਾਂ ਜੇ ਡਟ ਕੇ ਖੜ ਜਾਂਦੀਆਂ ਕਿਸਾਨਾਂ ਦੇ ਨਾਲ, ਚਾਹੇ ਉਹ ਪੰਜਾਬ ਦੀਆਂ ਸਿਆਸੀ ਧਿਰਾਂ ਨੇ, ਚਾਹੇ ਉਹ ਮੁਲਕ ਦੀਆਂ ਸਿਆਸੀ ਧਿਰਾਂ ਨੇ, ਤੇ ਸ਼ਾਇਦ ਕਾਨੂੰਨਾਂ ਤੱਕ ਗੱਲ ਨਾ ਜਾਂਦੀ। ਉਹ ਚਾਹੇ ਪੰਜਾਬ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਉਹ ਕਿਉਂਕਿ ਸਰਕਾਰ ਦੇ ਵਿੱਚ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲਾਂ ਕਿ ਇਹ ਆਰਡੀਨੈਂਸ ਕੀ ਆ ਰਹੇ ਹੈ। ਗੱਲ ਜਿਹੜੀ ਜੀ ਉਹ ਦਬਾਈ ਰੱਖੀ ਵੀ ਕੀ ਫਰਕ ਪੈਣ ਲੱਗਿਆ। ਅੱਜ ਜਿਹੜੀਆਂ ਸਿਆਸੀ ਧਿਰਾਂ ਨੇ, ਚਾਹੇ ਉਹ ਪੰਜਾਬ ਦੀਆਂ ਨੇ, ਹਰਿਆਣੇ ਦੀਆਂ ਨੇ, ਮੁਲਕ ਦੀਆਂ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਇਸ ਏਡੇ ਵੱਡੇ ਸੰਘਰਸ਼ ਦਾ ਪਾਰਟ ਕਿਵੇਂ ਬਣੀਏ। ਉਹਨਾਂ ਨੂੰ ਇਹ ਪਤਾ ਕਿ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਕਿਸੇ ਵੀ ਸੂਬੇ ਦੇ ਵਿੱਚ। ਗੱਲ ਸਿਰਫ ਪੰਜਾਬ ਦੀ ਨਹੀਂ ਹੈ, ਪੰਜਾਬ ਦੀਆਂ 2022 ਦੀਆਂ ਚੋਣਾਂ ਦੀ ਨਹੀਂ ਹੈ। ਉਹ ਇਹ ਗੱਲਾਂ 2022 ਦੀਆਂ ਚੋਣਾਂ ਦੀਆਂ ਤਾਂ ਬਾਅਦ ਚ ਹੁੰਦੀਆਂ ਰਹਿਣਗੀਆਂ। ਹਰਿਆਣੇ ਦੇ ਵਿੱਚ ਲਾ ਲਓ, ਉੱਤਰ ਪ੍ਰਦੇਸ਼ ਦੇ ਵਿੱਚ ਲਾ ਲਓ, ਰਾਜਸਥਾਨ ਦੇ ਵਿੱਚ ਉਹ ਲਾ ਲਓ, ਕਿਹੜਾ ਸੂਬਾ ਜਿੱਥੇ ਕਿਸਾਨ ਵੋਟ ਬੈਂਕ ਇੱਕ ਵੱਡਾ ਵੋਟ ਬੈਂਕ ਨਹੀਂ ਗਾ। ਹੁਣ ਜਿਹੜਾ ਇਹ ਸਿਆਸੀ ਲੋਕ ਨੇ, ਉਹਨਾਂ ਨੂੰ ਇਹ ਸਮਝ ਨਹੀਂ ਜਿਹੜੀ ਉਹ ਪੈ ਰਹੀ, ਕਿਉਂਕਿ ਜਿਹੜਾ ਕਿਸਾਨ ਧਿਰਾਂ ਨੇ, ਕਿਸਾਨ ਨੇ, ਆਮ ਕਿਸਾਨ ਜਿਹੜੇ ਉਹ ਸੁਚੇਤ ਹੋ ਗਏ। ਤੁਸੀਂ ਕਿਸੇ ਨਾਲ ਵੀ ਗੱਲ ਕਰਦੇ ਹੋ, ਉਹ ਤੁਹਾਨੂੰ ਮਿੰਟ ਲਾਉਂਦਾ ਦੀ ਸਾਰਾ ਕੁਝ ਗਿਣਨ ਦੇ ਵਾਸਤੇ ਕਿ ਇਹਨਾਂ ਖੇਤੀ ਕਾਨੂੰਨਾਂ ਦਾ ਮੇਰੇ ਉੱਤੇ ਕਿਵੇਂ ਅਸਰ ਪਊਗਾ। ਉਹ ਇਹ ਵੀ ਕਹਿੰਦਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਇਹ ਕਿਵੇਂ ਅਸਰ ਪਊਗਾ। ਛੋਟੀ ਛੋਟੀ ਗੱਲ ਉਹਨੂੰ ਪਤਾ। ਇਹ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ, ਖਾਸ ਤੌਰ ਦੇ ਉੱਤੇ ਇਹਦਾ ਕ੍ਰੈਡਿਟ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਦੇਣਾ ਬਣਦਾ, ਜਿਨ੍ਹਾਂ ਨੇ ਹਰ ਕਿਸਾਨ ਨੂੰ ਜਾਗਰੂਕ ਕਰ ਦਿੱਤਾ, ਉਹਨੂੰ ਸੁਚੇਤ ਕਰ ਦਿੱਤਾ। ਅੱਜ ਜਿਹੜੇ ਇਹ ਸਿਆਸੀ ਆਗੂ ਨੇ, ਉਹ ਜਦੋਂ ਇਹ ਕਿਸਾਨ ਸੰਘਰਸ਼ ਕਿਸੇ ਤਣ ਪੱਤਣ ਲੱਗ ਜਾਂਦਾ, ਲੱਗਣਾ ਹੀ ਆ ਕਿਸੇ ਦਿਨ ਤਾਂ ਜਿਹੜਾ ਉਹ ਲੱਗਣਾ, ਉਦੋਂ ਬਾਅਦ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੀ ਕੋਈ ਬਹੁਤੀ ਵੁਕਤ ਨਹੀਂ ਰਹਿਣੀ ਪੰਜਾਬ ਦੇ ਵਿੱਚ। ਤੁਸੀਂ ਦੇਖਣਾ ਇਹਨਾਂ ਨੂੰ ਜਿਹੜਾ ਦੀ ਉਹ ਵਿਆਹਾਂ ਭੋਗਾਂ ਦੇ ਉੱਤੇ ਜਿਹੜਾ ਉਹ ਪੇਂਡੂ ਲੋਕ ਸੱਦਣ ਤੋਂ ਗੁਰੇਜ਼ ਕਰਨਗੇ। ਔਰ ਜਿਹੜੇ ਵਿਧਾਇਕ ਨੇ, ਮੈਂਬਰ ਪਾਰਲੀਮੈਂਟ ਨੇ, ਮੰਤਰੀ ਨੇ, ਉਹ ਸਾਰੇ ਵਿਹਲੇ ਕਰਕੇ ਜਿਹੜਾ ਦੀ ਉਹ ਰੱਖ ਦਿੱਤੇ ਆ। ਨਹੀਂ ਤਾਂ ਜਿਉਂ ਤੁਰਦੇ ਸੀਗੇ ਸਵੇਰ ਤੋਂ ਲੈ ਕੇ, ਇੱਥੇ ਭੋਗ ਤੇ ਜਾਣਾ, ਇੱਥੇ ਫਲਾਨੇ ਤੇ ਜਾਣਾ, ਇੱਥੇ ਵਿਆਹ ਤੇ ਜਾਣਾ, ਹਰ ਜਗ੍ਹਾ ਦੇ ਉੱਤੇ ਲੋਕ ਇਹਨਾਂ ਦੇ ਨਾਲ ਫੋਟੋਆਂ ਜਿਹੜਾ ਉਹ ਖਿਚਵਾਉਂਦੇ ਸੀ। ਕਿਉਂਕਿ ਪੰਜਾਬੀ ਇੱਕ ਕਲਚਰ ਰਿਹਾ ਇੱਕ ਕਿਸਮ ਦੇ ਨਾਲ, ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਨਾਲ ਫੋਟੋਆਂ ਖਿਚਾਉਣ ਦਾ, ਉਹਨਾਂ ਨੂੰ ਹੀਰੋ ਵਜੋਂ ਲੈਣ ਦਾ। ਨਹੀਂ ਤਾਂ ਜੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਤਾਂ ਸਿਆਸੀ ਲੋਕਾਂ ਦਾ ਕੋਈ ਫੋਟੋ ਨਹੀਂ ਸੀ ਖਿਚਵਾਉਂਦਾ ਹੁੰਦਾ। ਇਹ ਲੋਕ ਇੱਥੋਂ ਹੀ ਜਿਹੜਾ ਦੀ ਉਹ ਗਏ ਆ, ਜਿਹੜੇ ਇਸ ਉਹਨਾਂ ਨੇ ਉੱਥੇ ਜਾ ਕੇ ਵੀ ਉਹ ਕਲਚਰ ਜਿਹੜਾ ਜੀ ਇੱਕ ਕਿਸਮ ਦੇ ਨਾਲ ਪ੍ਰਮੋਟ ਕਰ ਦਿੱਤਾ ਕਿ ਸਿਆਸੀ ਲੋਕਾਂ ਨਾਲ ਵੀ ਫੋਟੋਆਂ ਹੋ ਸਕਦੀਆਂ ਨੇ। ਇੱਥੇ ਜਿਹੜੀਆਂ ਲੋਕ ਨੇ ਪੰਜਾਬ ਦੇ, ਉਹ ਹੁਣ ਹੋ ਸਕਦਾ ਕਿ ਇਹਦੇ ਤੋਂ ਹੁਣ ਜਿਹੜਾ ਜੀ ਉਹ ਗੁਰੇਜ਼ ਕਰਨਗੇ। ਜਿਹੜੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੁਛ ਆਗੂ ਨੇ, ਜਿਹੜੇ ਸਿਆਸੀ ਆਗੂ ਨੇ, ਉਹ ਚੁੱਪ ਚਪੀਤੇ ਇੱਕ ਤਾਂ ਵਿਚਰਦੇ ਆ। ਪਾਇਲਟ ਗੱਡੀ ਜਿਹੜੀ ਅੱਗੇ ਮੋਹਰੇ ਘੂੰ ਘੂੰ ਕਰਦੀ ਜਾਂਦੀ ਸੀ, ਉਹ ਤੋਂ ਬਿਨਾਂ ਵਜ਼ੀਰ ਜਿਹੜੇ ਦੀ ਉਹ ਜਾ ਰਹੇ ਆ। ਕਿਉਂ? ਕਿਉਂਕਿ ਥਾਂ ਥਾਂ ਦੇ ਉੱਤੇ ਕਿਸਾਨ ਬੈਠੇ ਆ।
ਉਹਨਾਂ ਨੂੰ ਇਹ ਲੱਗਦਾ, ਇਹ ਨਹੀਂ ਪਤਾ ਕਿ ਜਦੋਂ ਹੂਟਰ ਮਾਰਦੀ ਗੱਡੀ ਲੰਘੇ ਤੇ ਕਿਸਾਨ ਜਿਹੜੇ ਵੀ ਉਹਨਾਂ ਨੇ ਇੱਕ ਜਗ੍ਹਾ ਤੋਂ ਲੰਘ ਕੇ ਤੇ ਅਗਲੀ ਜਗ੍ਹਾ ਫੋਨ ਨਹੀਂ ਕਰ ਦੇਣਾ ਵੀ ਆਉਂਦਾ ਮੰਤਰੀ ਘੇਰ ਲਓ। ਪੈਰ ਰੱਖਣ ਦੀ ਕੋਸ਼ਿਸ਼ ਤਾਂ ਜਿਹੜੀ ਵੀ ਉਹ ਕਰਦੇ ਕਿਤੇ ਨਾ ਕਿਤੇ, ਕਿ ਚਾਹੇ ਉਹ ਰਵਨੀਤ ਬਿੱਟੂ ਵਰਗੇ ਨੇ ਵੀ ਜੇ ਕਿਤੇ ਗਏ ਵਿਰੋਧ ਹੋ ਗਿਆ ਤੇ ਮੁੜ ਕੇ ਦੂਜੇ ਪਾਸੇ ਚੱਲ ਪਏ। ਜਿਹੜੇ ਕਿਸਾਨ ਇੱਥੇ ਬੈਠੇ ਨੇ ਵੱਖ-ਵੱਖ ਮੋਰਚਿਆਂ ਦੇ ਉੱਤੇ, ਉਹ ਭੋਰਾ ਵੀ ਇਸ ਮਾਮਲੇ ਦੇ ਉੱਤੇ ਸਮਝੌਤਾ ਕਰਨ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ। ਪੰਜਾਬ ਦੇ ਵਿੱਚ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਰੱਦ ਕੀਤੇ ਗਏ ਆ ਤੇ ਉਦੋਂ ਤੁਸੀਂ ਦੇਖਿਆ ਹੋਣਾ ਕਿ ਇੱਕਦਮ ਐਡਵਰਟਾਈਜ਼ਮੈਂਟ ਚੱਲਣੀਆਂ ਸ਼ੁਰੂ ਹੋ ਗਈਆਂ, ਵੱਡੇ ਵੱਡੇ ਹੋਰਡਿੰਗ ਜਿਹੜੇ ਜੀ ਉਹ ਲਾਤੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੇਜ਼ੀ ਦੇ ਨਾਲ ਖੇਤਾਂ ਦੇ ਰਾਖੇ ਦੇ ਵਜੋਂ ਪ੍ਰਚਾਰਨਾ ਜਿਹੜਾ ਜੀ ਉਹ ਸ਼ੁਰੂ ਕਰਤਾ। ਪਰ ਇਹ ਜਿਹੜੀ ਮੁਹਿੰਮ ਸੀ ਮੂਧੇ ਮੂੰਹ ਡਿੱਗ ਪਈ। ਅਕਾਲੀ ਦਲ ਬਾਦਲ ਦੇ ਵੱਲੋਂ ਹਰਸਿਮਰਤ ਕੌਰ ਦੇ ਅਸਤੀਫੇ ਨੂੰ ਲੈ ਕੇ ਵੱਡੀ ਲਹਿਰ ਖੜੀ ਕਰਨ ਲਈ ਪ੍ਰਚਾਰ ਸ਼ੁਰੂ ਕੀਤਾ ਗਿਆ। ਲੋਕਾਂ ਨੇ ਭੋਰਾ ਹੁੰਗਾਰਾ ਜਿਹੜਾ ਜੀ ਉਹ ਨਹੀਂ ਦਿੱਤਾ। ਆਮ ਆਦਮੀ ਪਾਰਟੀ ਉਹਨੇ ਪਿੱਛੇ ਜੇ ਰੱਖੇ ਆਪਣੇ ਕੁਝ ਜਿਹੜੇ ਫੰਕਸ਼ਨ ਸੀਗੇ ਕਿ ਅਸੀਂ ਕਰਨੇ, ਉਹ ਰੱਦ ਕਰਨੇ ਪੈ ਗਏ। ਇਸ ਕਰਕੇ ਰੱਦ ਕਰਨੇ ਪੈ ਗਏ ਕਿ ਉਹ ਪਤਾ ਕਿ ਬਹੁਤੇ ਕਿਸਾਨ ਤਾਂ ਦਿੱਲੀ ਬੈਠੇ ਨੇ, ਉਹਨਾਂ ਨੇ ਆਉਣਾ, ਉਹ ਆਉਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗੇ। ਇਹ ਇੱਕ ਨਵੀਂ ਜਿਹੜੀ ਆ ਜੀ ਉਹ ਪੈੜ ਪੈਂਦੀ ਜਿਹੜੀ ਉਹ ਦਿਸ ਰਹੀ ਆ ਕਿ ਸ਼ਾਇਦ, ਕਿਉਂਕਿ ਦੇਖੋ ਸਿਆਸੀ ਲੋਕ ਸਾਰੇ ਮਾੜੇ ਨਹੀਂ ਗੇ, ਜਿਹੜੀਆਂ ਵੋਟਾਂ ਨੇ ਉਹ ਤੋਂ ਬਿਨਾਂ ਸਰਨਾ ਨਹੀਂ, ਪਰ ਸਿਆਸੀ ਲੋਕਾਂ ਦਾ ਪਿਛਲੱਗ ਬਣ ਜਾਣਾ ਇਹਨੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ। ਸ਼ਾਇਦ ਲੋਕਾਂ ਨੂੰ ਜੇ ਹੁਣ ਸਮਝ ਆ ਗਏ ਤੇ ਹੋ ਸਕਦਾ ਪੰਜਾਬ ਆਉਂਦੇ ਦਿਨਾਂ ਦੇ ਦੌਰਾਨ ਇਸ ਮਾਮਲੇ ਦੇ ਵਿੱਚ ਵੀ ਇੱਕ ਨਵੀਂ ਇਬਾਰਤ ਲਿਖਣ ਵੱਲ ਨੂੰ ਤੁਰੇ। ਜ਼ਰੂਰ ਤੁਰੂਗਾ ਜੀ, ਜ਼ਰੂਰ। ਮੇਰੇ ਖਿਆਲ 'ਚ ਪੂਰੇ ਭਾਰਤ ਦੇ ਵਿੱਚ ਹੀ ਤੁਰੂਗਾ। ਲੋਕਾਂ ਨੂੰ ਅਕਲ ਆ ਜਾਣੀ ਚਾਹੀਦੀ ਹੈ। ਤਾਂ ਅੱਗੇ ਗੱਲ ਕਰਦੇ ਹਾਂ, ਇੱਕ ਮੂਵੀ ਬਣੀ ਸੀ ਉੜਤਾ ਪੰਜਾਬ, ਬਹੁਤ ਸਾਰੇ ਲੋਕਾਂ ਨੇ ਦੇਖੀ ਵੀ ਹੈਗੀ ਆ, ਤੇ ਉਸ ਦੇ ਨੂੰ ਲੈ ਕੇ ਦਿੱਲੀ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਆ ਉਹ ਹੁਣ ਕਹਿਣ ਲੱਗ ਗਏ ਕਿ ਪੰਜਾਬ ਉੜ ਕੇ ਆਇਆ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਇਹਨਾਂ ਚੀਜ਼ਾਂ ਨੇ ਪੰਜਾਬ ਨੂੰ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਧੱਕ ਦਿੱਤਾ, ਧੱਕਿਆ। ਅੱਜ ਵੀ ਜਿਹੜਾ ਜੀ ਉਹ ਧੱਕਿਆ ਹੋਇਆ। ਜੇ ਆਪਾਂ ਇਹ ਕਹੀਏ ਕਿ ਉਹ ਤੋਂ ਪੂਰੇ ਤਰੀਕੇ ਨਾਲ ਪੰਜਾਬ ਨਿਕਲ ਆਇਆ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਆਹ ਜਿਹੜਾ ਸੰਘਰਸ਼ ਚੱਲਿਆ ਇਹ ਲੰਮੇ ਟਾਈਮ ਦੇ ਵਾਸਤੇ ਜੇ ਦੇਖਿਆ ਜਾਵੇ ਤਾਂ ਇਹਨੇ ਪੰਜਾਬ ਦੀ ਜਿਹੜੀ ਡਿੱਗੀ ਹੋਈ ਪੱਗ ਸੀ ਨਾ ਉਹ ਚੁੱਕ ਕੇ ਮੁੜ ਕੇ ਸਿਰ ਤੇ ਘੱਟੋ ਘੱਟ ਰੱਖ ਦਿੱਤੀ ਹੈ। ਜਦੋਂ ਪੱਗ ਸਿਰ ਦੇ ਉੱਤੇ ਆ ਜਾਂਦੀ ਤੇ ਜ਼ਿੰਮੇਵਾਰੀ ਜਿਹੜੀ ਉਹ ਵੱਧ ਜਾਂਦੀ ਆ, ਫਿਰ ਇਹ ਲੋਕ ਜਿਹੜੇ ਨੇ ਉਹ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਨੇ। ਜਿਸ ਤਰੀਕੇ ਦੇ ਨਾਲ ਇਹ ਸੰਘਰਸ਼ ਚੱਲਿਆ, ਜਿੱਥੋਂ ਤੱਕ ਆ ਗਿਆ ਔਰ ਜਿਵੇਂ ਇਹਨੂੰ ਚਲਾਇਆ ਜਾ ਰਿਹਾ, ਇਹ ਕੋਈ ਛੋਟੀਆਂ ਗੱਲਾਂ ਨਹੀਂ ਗਈਆਂ ਜੀ। ਸਲਾਹ ਦੇ ਦੇਣੀ ਦੂਰ ਬੈਠੇ ਜਾਂ ਉਹਦੀ ਜਿਹੜਾ ਲਿਖ ਕੇ ਇਹਨੂੰ ਨਾਲ ਲੈ ਜਾਓ ਗੱਲਬਾਤ ਦੇ ਵਾਸਤੇ, ਇਹਨੂੰ ਨਾਲ ਲੈ ਜਾਓ, ਇਹਨੂੰ ਕਿਉਂ ਨਹੀਂ ਲਿਜਾਂਦੇ, ਇਹਨੂੰ ਕਿਉਂ ਨਹੀਂ ਲਿਜਾਂਦੇ, ਉਹ ਬੜੀਆਂ ਸਲਾਹਾਂ ਨੇ। ਪਰ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਇਹਨੂੰ ਚਲਾਉਣ ਵਾਲੇ ਨੇ ਸੰਘਰਸ਼ ਨੂੰ, ਕਿਵੇਂ ਉਹਨੂੰ ਇੰਨਾ ਸਿਸਟੇਮੈਟਿਕਲੀ ਚਲਾ ਰਹੇ ਆ ਕਿ ਕਿਤੇ ਰਾਤ ਨੂੰ ਕੋਈ ਸੁੱਤੇ ਪਿਆਂ ਦੇ ਉੱਤੇ ਗੜਬੜ ਨਾ ਹੋ ਜੇ। ਠੀਕਰੀ ਪਹਿਰੇ ਜਿਹੜੇ ਨੇ ਉਹ ਲੱਗ ਰਹੇ ਨੇ। ਲੋਕਾਂ ਦੀਆਂ ਜਾਇਦਾਦਾਂ ਵੀ ਨੇੜੇ ਤੇੜੇ ਵਾਲੀਆਂ ਉੱਥੇ ਸੁਰੱਖਿਅਤ ਨੇ। ਲੋਕ ਜਿਹੜੇ ਨੇ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੇ ਉਹ ਕਬੱਡੀ ਖਿਡਾਰੀ ਨੇ ਕੱਪੜੇ ਧੋ ਰਹੇ ਨੇ ਤੇ ਅਗਲਿਆਂ ਨੇ ਕਿਹਾ ਬਿਜਲੀ ਵੀ ਲੈ ਲਓ ਤੁਸੀਂ ਇੱਥੋਂ, ਪਾਣੀ ਵੀ ਲੈ ਲਓ। ਘਰਾਂ ਨੇੜੇ ਤੇੜੇ ਘਰਾਂ ਵਾਲੇ ਜਿਹੜੇ ਆ ਉਹ ਲੋਕਾਂ ਨੂੰ ਇਹ ਸਹੂਲਤ ਦੇ ਰਿਹਾ ਵੀ ਇੱਥੇ ਆ ਕੇ ਨਹਾ ਲਓ, ਕੋਈ ਗੱਲ ਨਹੀਂ। ਉਹ ਇਸ ਕਰਕੇ ਦੇ ਰਹੇ ਆ, ਉਹਨਾਂ ਦਾ ਵਿਸ਼ਵਾਸ ਇਹਨਾਂ ਲੋਕਾਂ ਦੇ ਉੱਤੇ ਵੱਧ ਗਿਆ ਕਿ ਇਹ ਗਲਤ ਲੋਕ ਨਹੀਂ ਗੇ। ਨਹੀਂ ਤਾਂ ਪ੍ਰਦਰਸ਼ਨ ਪਹਿਲਾਂ ਵੀ ਹੁੰਦੇ ਰਹੇ ਆ, ਜਦੋਂ ਪ੍ਰਦਰਸ਼ਨ ਹੁੰਦੇ ਲੋਕ ਗਾਲਾਂ ਕੱਢਦੇ, ਸੱਚੀ ਪੁੱਛੋ ਤਾਂ। ਪਰ ਇੱਥੇ ਜਿਹੜੀ ਉਹ ਗਾਲ ਨਹੀਂ ਕਿਸੇ ਨੂੰ ਵੀ ਪੈ ਰਹੀ। ਲੋਕ ਇਹ ਵੇਖ ਵੇਖ ਕੇ ਹੈਰਾਨ ਨੇ ਕਿ ਉਹਨਾਂ ਨੇ ਇੱਕ ਉੜਤਾ ਪੰਜਾਬ ਦੇਖਿਆ ਸੀ, ਹੁਣ ਉਹ ਇਹ ਕਹਿੰਦੇ ਆ ਕਿ ਇਹ ਉੜ ਕੇ ਆਇਆ ਪੰਜਾਬ ਹੈ। ਉੜ ਕੇ ਆਇਆ ਪੰਜਾਬ ਕਿਵੇਂ ਆ ਕਿ 20 ਕਿਲੋਮੀਟਰ ਤੱਕ ਫੈਲੇ ਜਿਹੜੇ ਇਹ ਸੰਘਰਸ਼ ਨੇ, ਜਿਹਦੇ ਵਿੱਚ ਉਹ ਸਿੰਘੂ ਬਾਰਡਰ ਵੀ ਇੰਨਾ ਹੀ ਆ, ਇੰਨਾ ਹੀ ਟਿੱਕਰੀ ਬਾਰਡਰ ਜਿਹੜਾ ਜੀ ਉਹ ਹੈਗਾ। ਉਹ ਕਹਿੰਦੇ ਔਨ ਵੀਲ ਜਿਵੇਂ ਆਉਂਦੇ ਆ, ਟਰਾਲੀਆਂ ਆਈਆਂ ਇੱਕਦਮ ਔਰ ਜਿਹੜੀਆਂ ਹੱਦਾਂ ਸਰਹੱਦਾਂ ਤੋੜ ਕੇ ਇਹ ਲੱਗਿਆ ਕਿ ਬਹੁਤ ਹਿੰਸਾ ਹੋ ਜਾਣੀ ਆ ਅੱਗੇ ਜਾਂਦੇ ਆ। ਪਰ ਅੱਗੇ ਜਾ ਕੇ ਜਿਵੇਂ ਇੱਕਦਮ ਟਰਾਲੀਆਂ ਰੁਕ ਗਈਆਂ, ਦਿੱਲੀ ਦੀ ਪੁਲਿਸ ਨੇ ਰੋਕਾਂ ਲਾ ਲਈਆਂ ਔਰ ਉੱਥੇ ਵਹਿੰਦਿਆਂ ਵਹਿੰਦਿਆਂ ਜਿਹੜੇ ਸੀ ਉਹ ਚੁੱਲ੍ਹੇ ਮਗਣ ਲੱਗ ਪਏ। ਟਰਾਲੀਆਂ ਜਿਹੜੀਆਂ ਉਹ ਘਰਾਂ ਦਾ ਰੂਪ ਧਾਰਨ ਕਰ ਗਈਆਂ, ਕਿਤੇ ਲੰਗਰ ਬਣਨੇ ਸ਼ੁਰੂ ਹੋ ਗਏ, ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਉਹ ਇੱਕਦਮ ਖੜੀਆਂ ਹੋ ਗਈਆਂ। ਉੱਥੇ ਨਾ ਕੋਈ ਸ਼ੈਂਪੂ ਦੀ ਕਮੀ ਜਿਹੜੀ ਉਹ ਆ ਰਹੀ ਆ, ਨਾ ਉੱਥੇ ਕੋਈ ਸਾਬਣ ਦੀ ਕਮੀ ਜਿਹੜੀ ਆ ਰਹੀ ਆ। ਹਰ ਪੱਖੋਂ ਹਰ ਚੀਜ਼ ਜਿਹੜੀ ਵੀ ਉਹ ਉੱਥੇ ਪਹੁੰਚ ਗਈ। ਤੁਸੀਂ ਹੈਰਾਨ ਹੋਵੋਗੇ, ਸੋਲਰ ਪੈਨਲ ਜਿਹੜੇ ਵੀ ਉਹ ਲੱਗ ਗਏ ਫੋਨ ਚਾਰਜ ਕਰਨ ਦੇ ਵਾਸਤੇ।
ਜਿਹੜੀਆਂ ਮੋਬਾਈਲ ਜਿਹੜੀਆਂ ਵੈਨ ਨੇ ਉਹ ਉੱਥੇ ਆ ਕੇ ਖੜੀਆਂ ਹੋ ਗਈਆਂ। ਮੈਡੀਕਲ ਸੇਵਾਵਾਂ ਜਿਹੜੀਆਂ ਨੇੜੇ ਤੇੜੇ ਦੇ ਲੋਕ ਉਹਦਾ ਫਾਇਦਾ ਲੈਣ ਲੱਗੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਦੀ ਦਵਾਈਆਂ ਨਹੀਂ ਸੀ ਜੁੜਨੀਆਂ, ਉਹ ਵੀ ਆਪਣਾ ਉੱਥੋਂ ਚੈੱਕਅਪ ਕਰਵਾ ਕੇ ਦਵਾਈਆਂ ਜਿਹੜੀਆਂ ਉਹ ਲੈ ਰਹੇ ਨੇ। ਟਰੈਕਟਰ ਠੀਕ ਕਰਨ ਦੇ ਵਾਸਤੇ ਮੋਬਾਈਲ ਵਰਕਸ਼ਾਪ ਜਿਹੜੀਆਂ ਦੀ ਉੱਥੇ ਖੜੀਆਂ ਹੋ ਗਈਆਂ। ਜਿਹੜਾ ਇੱਕ ਮਕੈਨਿਕ ਦੀ ਡੈਥ ਵੀ ਹੋ ਗਈ ਸੀ ਪਿਛਲੇ ਦਿਨੀ ਇੱਥੋਂ ਧਨੌਲੇ ਦਾ ਉਹ ਸੀਗਾ ਜੀ। ਜਦੋਂ ਸ਼ਾਮ ਪੈਂਦੀ ਆ ਤਾਂ ਜਿਹੜੇ ਨੁੱਕੜ ਨਾਟਕ ਪਲੇ ਕਰਨ ਵਾਲੇ ਨੇ ਉਹ ਨੁੱਕੜ ਨਾਟਕ ਖੇਡਦੇ ਨੇ। ਜਿਹੜਾ ਸਿੱਖਾਂ ਦਾ ਇਤਿਹਾਸ ਆ ਉਹਨੂੰ ਦਰਸਾਉਂਦੇ ਗੀਤ ਜਾਂ ਜਿਹੜੀਆਂ ਫਿਲਮਾਂ ਨੇ ਉਹ ਉੱਥੇ ਵੱਡੇ ਵੱਡੇ ਪਰਦੇ ਜਿਹੜੇ ਜੀ ਉਹ ਲਾ ਕੇ ਪ੍ਰੋਜੈਕਟਰ ਦੇ ਉੱਤੇ ਰਾਤ ਨੂੰ ਵਿਖਾਈਆਂ ਜਾਂਦੀਆਂ ਨੇ, ਤਾਂ ਕਿ ਜਿਹੜੇ ਉੱਥੇ ਸੰਘਰਸ਼ ਦੇ ਵਿੱਚ ਬੈਠੇ ਲੋਕ ਨੇ ਉਹ ਕਿਸੇ ਤਰੀਕੇ ਦਾ ਅਕੇਵਾਂ ਥਕੇਵਾਂ ਚਾਹੇ ਦਿਮਾਗੀ ਆ ਚਾਹੇ ਸਰੀਰਕ ਆ ਉਹ ਮਹਿਸੂਸ ਨਾ ਕਰਨ। ਲੋਕ ਇਹ ਦੇਖਦੇ ਆ ਕਿ ਕਿੱਥੋਂ ਲੋਕ ਆਏ ਤੇ ਇੱਕਦਮ ਇੱਕ ਨਵਾਂ ਸ਼ਹਿਰ ਜਿਹੜਾ ਇੱਕ ਨਵਾਂ ਨਗਰ ਵਸਾ ਕੇ ਬਹਿ ਗਏ, ਜਿਹਦਾ ਨਾਮ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਗਰ ਉਹਨੂੰ ਦੇ ਦਿੱਤਾ, ਜਿਹੜਾ ਇੱਥੇ ਸਿੰਘੂ ਬਾਰਡਰ ਦੇ ਉੱਤੇ ਇੱਕ ਨਾਮ ਉਹਨੂੰ ਦੇ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ, ਇਸ ਕਰਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਸ ਖਿੱਤੇ ਨੂੰ, ਜਿਹਦੇ ਚ ਪੰਜਾਬ ਹਰਿਆਣਾ ਖਾਸ ਤੌਰ ਦੇ ਉੱਤੇ ਆਉਂਦੇ ਆ, ਜਿਨ੍ਹਾਂ ਨੇ ਮੁਜ਼ਾਰਿਆਂ ਤੋਂ ਮਾਲਕ ਬਣਾ ਦਿੱਤਾ ਸੀ ਇਹਨਾਂ ਲੋਕਾਂ ਨੂੰ। ਮੌਜੂਦਾ ਜਿਹੜੀ ਸਰਕਾਰ ਹੈ ਉਹ ਮਾਲਕਾਂ ਤੋਂ ਮੁਜ਼ਾਰੇ ਬਣਾਉਣਾ ਚਾਹੁੰਦੀ ਹੈ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਜ਼ਿਕਰ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਬੈਠੇ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਚੱਲਦਾ। ਜਿਹੜੀਆਂ ਦਾਦੀਆਂ ਨੇ ਉਹ ਆਪਣੇ ਪੋਤੇ ਪੋਤੀਆਂ ਨੂੰ ਉੱਥੇ ਬਹਿ ਕੇ ਠੀਕ ਉਸੇ ਤਰੀਕੇ ਦੀਆਂ ਕਹਾਣੀਆਂ ਸੁਣਾਉਂਦੀਆਂ ਨੇ, ਜਿਹੋ ਦੀਆਂ ਜੋਸ਼ੀਲੀਆਂ ਗੱਲਾਂ ਇਹਨਾਂ ਹੀ ਦਿਨਾਂ ਦੇ ਵਿੱਚ ਸਰਹੰਦ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਨੇ ਸੁਣਾਈਆਂ ਸੀ। ਜੀ ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਸਰਕਾਰ ਦੀ। ਉਹਨੇ ਵੈਸੇ ਤਾਂ ਬਹੁਤਾ ਕੁਝ ਵੇਚ ਹੀ ਦਿੱਤਾ ਆ, ਰੇਲਵੇ ਵੇਚਤੀ, ਪਤਾ ਨਹੀਂ ਕੀ ਕੁਝ ਵੇਚ ਦਿੱਤਾ ਆ, ਪਰ ਹੁਣ ਇੱਕ ਜਿਹੜੀ ਸਰਕਾਰੀ ਕੰਪਨੀ BSN ਆ ਉਹ ਵੀ ਆਖਰੀ ਸਾਹਾਂ ਤੇ ਹੈ। ਦੇਖੋ ਇਹ ਜਿਹੜੀਆਂ ਹਾਲਾਂਕਿ ਜਿਹੜੀਆਂ ਬਹੁਤੀਆਂ ਕੰਪਨੀਆਂ ਨੇ ਮੋਬਾਈਲ ਦੀਆਂ ਉਹ ਮਰਨ ਕੰਢੇ ਵੱਲ ਨੂੰ ਜਿਹੜੀਆਂ ਉਹ ਤੇਜ਼ੀ ਦੇ ਨਾਲ ਜਾ ਰਹੀਆਂ ਨੇ, ਕਿਉਂਕਿ ਇੱਕੋ ਹੀ ਕੰਪਨੀ ਆ ਜਿਹੜੀ 4 ਸਾਲਾਂ ਦੇ ਵਿੱਚ ਸਿਰਫ 4 ਸਾਲਾਂ ਦੇ ਵਿੱਚ ਨੰਬਰ 1 ਜਿਹੜੀ ਵੀ ਉਹ ਹੋ ਗਈ। 20 ਸਾਲ ਪੁਰਾਣੀਆਂ ਏਅਰਟੈਲ ਵੋਡਾਫੋਨ ਆਈਡੀਆ ਉਹ ਜਿਹੜੀਆਂ ਜੀ ਉਹ ਡੁੱਬਣ ਵੱਲ ਨੂੰ ਤੁਰ ਪਈਆਂ। ਸਰਕਾਰੀ ਕੰਪਨੀ ਤਾਂ ਊਂ ਹੀ ਮਰਨ ਵਾਲੇ ਪਾਸੇ ਨੂੰ ਤੁਰ ਪਈ ਨਾ। ਜਿਹੜਾ ਵੋਡਾਫੋਨ ਆਈਡੀਆ ਹੈ 7218 ਕਰੋੜ ਰੁਪਈਏ ਦਾ ਘਾਟਾ ਉਹਦੇ ਇਸ ਵੇਲੇ। ਏਅਰਟੈਲ ਜਿਹੜੀ 763 ਕਰੋੜ ਰੁਪਈਏ ਦੇ ਘਾਟੇ 'ਚ ਚੱਲ ਰਹੀ ਆ। BSNL ਜਿਹਨੂੰ ਕਿ ਭਾਈ ਸਾਹਿਬ ਨਹੀਂ ਲੱਗੇਗਾ, ਇਹ ਵੀ ਫੁੱਲ ਫਾਰਮ ਜਿਹੜੀ ਜੀ ਉਹ ਕਹਿੰਦੇ ਆ, ਤਾਂ ਇਹ ਤਕਰੀਬਨ 40,000 ਕਰੋੜ ਰੁਪਈਏ ਦੇ ਘਾਟੇ ਦੇ ਵਿੱਚ ਹੈ। ਤੇ ਜਿਹੜੀ ਰਿਲਾਇੰਸ ਹੈ ਜੀਓ ਉਹਦਾ ਜਿਹੜਾ ਜੀ ਉਹ 2844 ਕਰੋੜ ਰੁਪਈਏ ਦੇ ਮੁਨਾਫੇ ਦੇ ਵਿੱਚ ਹੈ 4 ਸਾਲਾਂ ਦੇ ਵਿੱਚ। ਦੇਖੋ ਔਰ ਉਜਾੜਿਆ ਕਿਹਨੂੰ ਗਿਆ ਜੀ, ਇਹ ਜਿਹੜਾ ਇਹ BSNL ਉਹਨੂੰ ਉਜਾੜਿਆ ਜਿਹੜਾ ਜੀ ਹੋ ਗਿਆ। 2017 ਦੇ ਵਿੱਚ BSNL ਨੇ 4G ਸਪੈਕਟਰਮ ਦੀ ਨਿਲਾਮੀ ਦੇ ਵਿੱਚ ਹਿੱਸਾ ਨਹੀਂ ਲਿਆ, ਉਹਨੂੰ ਲੈਣ ਨਹੀਂ ਦਿੱਤਾ ਗਿਆ ਕਿਉਂਕਿ ਉਦੋਂ ਉਹਨੂੰ ਜੀਓ ਨੂੰ ਪ੍ਰਮੋਟ ਕਰਨਾ ਸੀ। BSNL ਨੂੰ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਲਾਈ ਬੋਲੀ ਜ਼ਿਆਦਾ ਲੱਗਦੀ ਸੀ, ਸਰਕਾਰ ਅੜੀ ਰਹੀ ਤੇ BSNL ਨੂੰ ਪ੍ਰਾਈਵੇਟ ਕੰਪਨੀਆਂ ਦੇ ਬਰਾਬਰ ਜਿਹੜਾ ਪੈਸੇ ਦੇਣ ਦੇ ਉੱਤੇ ਸਪੈਕਟਰਮ ਮਿਲੂਗਾ। ਜਦੋਂ BSNL ਨੂੰ 4G ਮਿਲਿਆ ਉਦੋਂ ਤਾਂ ਚਿੜੀਆਂ ਜਿਹੜੀਆਂ ਸੀ ਉਹ ਖੇਤ ਚੁਗ ਗਈਆਂ ਸੀ। BSNL ਦੇ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਕੰਪਨੀ ਨੂੰ ਸਰਕਾਰੀ ਨੀਤੀਆਂ ਨੇ ਮਾਰਤਾ। BSNL ਦੇ ਕੋਲੇ ਢਾਂਚਾ ਸੀਗਾ, ਬਹੁਤ ਵੱਡਾ ਢਾਂਚਾ ਸੀਗਾ, ਪਰ ਉਹਨੂੰ ਐਸੇ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਨੇ ਜਿਹੜਾ ਜੀ ਉਹ ਮਾਰਿਆ ਕਿ ਉਹਦੇ ਜਿਹੜੇ 1.5 ਲੱਖ ਕਰਮਚਾਰੀ ਨੇ ਉਹਦੇ ਵਿੱਚ ਕੰਪਨੀ ਦੀ ਕਮਾਈ ਦਾ ਕਰੀਬ 60% ਹਿੱਸਾ ਸੈਲਰੀ ਦੇਣ ਦੇ ਵਿੱਚ ਨਿਕਲ ਰਿਹਾ। ਕੰਪਨੀ ਨੂੰ ਆਪਣੀਆਂ ਜਿਹੜੀਆਂ ਐਸੈਟਸ ਨੇ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ। BSNL ਦੀ ਦੇਸ਼ ਭਰ ਦੇ ਵਿੱਚ ਅਰਬਾਂ ਦੀ ਜ਼ਮੀਨ ਹੈ, ਇਹਨੂੰ ਵੇਚ ਕੇ ਪੈਸਾ ਜਿਹੜਾ ਇਕੱਠਾ ਕਰਨ ਦਾ ਪ੍ਰੋਗਰਾਮ ਤਾਂ ਬਣਾਇਆ ਗਿਆ, ਪਰ ਇਹ ਜਾਣ ਬੁੱਝ ਕੇ ਫਾਈਲਾਂ ਦੇ ਵਿੱਚ ਦੱਬ ਕੇ ਜਿਹੜਾ ਜੀ ਉਹ ਰਹਿ ਗਿਆ ਤਾਂ ਕਿ ਚੰਗੇ ਤਰੀਕੇ ਦੇ ਨਾਲ ਖਤਮ ਜਿਹੜਾ ਇਹ ਹੋ ਲਵੇ। ਇਹ ਤਰੀਕਾ ਜਿਹੜਾ ਜੀ ਉਹ ਅਪਣਾਇਆ ਹੋਇਆ ਇਸ ਵੇਲੇ ਜਿਹੜਾ ਜੀ ਉਹ ਸਰਕਾਰ ਨੇ ਕਿ ਇਹਨੂੰ ਜਿੰਨੇ ਤੁਸੀਂ ਮਾਰ ਸਕਦੇ ਹੋ ਮਾਰ ਦਿਓ। BSNL ਦੇ 1.5 ਲੱਖ ਦੇ ਕਰੀਬ ਕਰਮਚਾਰੀ ਨੇ, ਜਿਹੜਾ ਆਈਡੀਆ ਉਹਦੇ 27,000 ਦੇ ਕਰੀਬ ਕਰਮਚਾਰੀ ਨੇ, ਜਿਹੜੀਆਂ ਬਾਕੀ ਕੰਪਨੀਆਂ ਨੇ ਉਹਨਾਂ ਦੇ 19,000 ਦੇ ਕਰੀਬ ਕਰਮਚਾਰੀ ਨੇ, ਜਦੋਂ ਕਿ ਜੀਓ ਜਿਹੜੀ ਆ ਉਹਦੇ 15 ਤੋਂ 20,000 ਕਰਮਚਾਰੀ ਨੇ। ਇਹਦੇ ਵਿੱਚ ਹੀ ਉਹ
ਤੁਸੀਂ ਦੇਖ ਲਓ ਕਿ ਐਡੇ ਵੱਡੇ ਮੁਨਾਫੇ ਦੇ ਵਿੱਚ ਜਿਹੜਾ ਦੀ ਉਹ ਚਲੇਗੀ। ਕਿਉਂ? ਕਿਉਂਕਿ ਢਾਂਚਾ ਉਹਨੇ ਸਾਰਾ ਵਰਤਿਆ BSNL ਦਾ, ਔਰ BSNL ਜਿਹੜੀ ਸੀ ਉਹਨੂੰ ਖੁੱਡੇ ਜਿਹੜਾ ਦੀ ਉਹ ਸਰਕਾਰ ਦੀਆਂ ਪਾਲਿਸੀਜ਼ ਨੇ ਲਾ ਦਿੱਤਾ। ਬਿਲਕੁਲ ਜੀ, ਗਿਣ ਕੇ ਚੀਜ਼ਾਂ ਖੁੱਡੇ ਲਾਈਆਂ। ਅਖੀਰ ਦੇ ਵਿੱਚ ਕਰੋਨਾ ਦੀ ਗੱਲ ਕਰੀਏ ਤਾਂ ਕੇਸਾਂ ਦੀ ਗਿਣਤੀ ਜੇ ਵੱਧ ਇੱਥੋਂ ਤੱਕ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਜੀ, ਦੇਖੋ ਦਵਾਈ ਵਗੈਰਾ ਦੀ ਜਾਂ ਜਿਹੜਾ ਟੀਕਾ ਉਹਦੇ ਉੱਤੇ ਚੱਲੀ ਜਿਹੜਾ ਦੀ ਉਹ ਜਾ ਰਿਹਾ, ਕਿੰਨੇ ਜਿਹੜੀਆਂ ਮੈਡੀਸਨ ਆਉਣੀਆਂ ਨੇ, ਕਿਹੜੀ ਕੰਪਨੀ ਦੀਆਂ ਜਿਹੜੀਆਂ ਉਹ ਆਉਣੀਆਂ ਨੇ, ਪਰ ਜਿਹੜੇ ਕੇਸ ਨੇ ਉਹ ਬੇਸ਼ੱਕ ਓਨੇ ਨਹੀਂ ਹੈਗੇ ਜਿੰਨੇ ਪਹਿਲਾਂ ਜਿਹੜੇ ਉਹ ਆਉਂਦੇ ਸੀਗੇ। ਇਹਦੇ ਬਾਵਜੂਦ ਜਿਹੜੇ ਕੇਸਾਂ ਦੀ ਗਿਣਤੀ ਆ ਮੁਲਕ ਭਰ ਦੇ ਵਿੱਚ 97,35,975 ਹੋ ਗਈ। ਪਿਛਲੇ 24 ਘੰਟਿਆਂ ਦੇ ਵਿੱਚ 32,061 ਨਵੇਂ ਮਾਮਲੇ ਸਾਹਮਣੇ ਆਏ, 402 ਮੌਤਾਂ ਹੋਈਆਂ। ਹੁਣ ਤੱਕ ਮੌਤਾਂ ਦੀ ਗਿਣਤੀ ਜਿਹੜੀ 1,41,398 ਨੂੰ ਪਹੁੰਚ ਚੁੱਕੀ ਜਿਹੜਾ ਦੀ ਉਹ ਹੋਈ ਹੈ। ਜਿਹੜੇ ਜ਼ਿਆਦਾ ਕੇਸ ਨੇ ਮਹਾਰਾਸ਼ਟਰ ਦੇ ਵਿੱਚ ਅਜੇ ਵੀ 4,000 ਦੇ ਕਰੀਬ ਜਿਹੜੇ ਕੇਸ ਆ ਉਹ ਆਏ 24 ਘੰਟਿਆਂ ਦੇ ਵਿੱਚ। 53 ਡੈਥ ਜਿਹੜੀਆਂ ਸੀ ਉਹ ਹੋਈਆਂ। ਕੇਰਲਾ ਦੇ ਵਿੱਚ 5,000 ਤੋਂ ਉੱਪਰ ਕੇਸ ਜਿਹੜੇ ਸੀ ਉਹ ਨਵੇਂ ਆਏ, 31 ਡੈਥ ਹੋਈਆਂ। ਦਿੱਲੀ ਦੇ ਵਿੱਚ 3100 ਤੋਂ ਉੱਪਰ ਕੇਸ ਜਿਹੜੇ ਸੀ ਉਹ ਨਵੇਂ ਆਏ, 57 ਡੈਥ ਹੋਈਆਂ। ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਮੌਤ ਦੀ ਰੇਸ਼ੋ ਹੈ ਜੀ ਉਹ ਘੱਟ ਨਹੀਂ ਰਹੀ, ਮੌਤਾਂ ਦੀ ਗਿਣਤੀ ਨਹੀਂ ਘੱਟ ਰਹੀ। 30 ਮੌਤਾਂ ਜਿਹੜੀਆਂ ਉਹ 24 ਘੰਟਿਆਂ ਦੇ ਦੌਰਾਨ ਹੋਈਆਂ, ਔਰ 5,000 ਦੇ ਨੇੜੇ ਪਹੁੰਚ ਚੁੱਕੀਆਂ ਹੋਈਆਂ ਜੀ ਮੌਤਾਂ ਦੀ ਜਿਹੜੀ ਗਿਣਤੀ। ਟੋਟਲ ਪੰਜਾਬ ਦੇ ਵਿੱਚ ਬੇਸ਼ੱਕ 492 ਨਵੇਂ ਕੇਸ ਆਏ, 1,57,331 ਜਿਹੜਾ ਜੀ ਉਹ ਹੋ ਗਏ। ਇਸ ਵੇਲੇ ਜਿਹੜਾ ਕਿਉਂਕਿ ਰਾਤ ਦਾ ਕਰਫਿਊ ਤੇ ਜਿਹੜਾ ਮਾਸਕ ਵਾਲਾ ਇਹ ਕੀਤਾ ਸੀਗਾ ਸਰਕਾਰ ਨੇ, ਉਹ ਚਲਾਨ ਜ਼ਰੂਰ ਜਿਹੜਾ ਜੀ ਉਹ ਸਰਕਾਰ ਕੱਟ ਰਹੀ ਹੈ, ਪਰ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਹੁਣ ਚਲਾਨ ਕੱਟਣ ਤੱਕ ਸੀਮਤ ਹੈ। ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਜਿਹੜੀ ਆਖੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਸਾਡੇ ਮੌਤਾਂ ਦੀ ਰੇਸ਼ੋ ਜ਼ਿਆਦੀ ਹੈ, ਇਸ ਕਰਕੇ ਜਿਹੜਾ ਵੈਕਸੀਨ ਹੈ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ ਨੂੰ ਜਿਹੜਾ ਜੀ ਉਹ ਦਿੱਤਾ ਜਾਵੇ। ਉਹ ਇਸ ਤਰ੍ਹਾਂ ਦੀਆਂ ਚਿੱਠੀਆਂ ਤਾਂ ਜਿਹੜੀਆਂ ਦੀ ਉਹ ਪ੍ਰਧਾਨ ਮੰਤਰੀ ਨੂੰ ਲਿਖੀ ਜਾ ਰਹੇ ਨੇ, ਪਰ ਪੰਜਾਬ ਦੇ ਆਪਣੇ ਅੱਲੇ ਪੱਲੇ ਕੀ ਹੈ, ਇਹ ਵੱਡਾ ਜਿਹੜਾ ਦੀ ਉਹ ਸਵਾਲ ਹੈ। ਕਿਉਂਕਿ ਪੰਜਾਬ ਦੇ ਸਰਕਾਰੀ ਹਸਪੀਟਲ ਜੋ ਜਲੂਸ ਉਹਨਾਂ ਦਾ ਨਿਕਲਿਆ ਉਹ ਸਭ ਦੇ ਸਾਹਮਣੇ ਆ, ਔਰ ਜਿਹੜੇ ਇਹਨਾਂ ਨੇ ਰੱਖੇ ਸੀ COVID-19 ਦੇ ਦੌਰਾਨ ਉਹ ਵੀ ਸਾਰੇ ਕੱਢ-ਕੁੱਢ ਜਿਹੜਾ ਦੀ ਉਹ ਦਿੱਤੇ। ਜਿਵੇਂ ਕਿਹਾ ਜਾ ਰਿਹਾ ਕਿ ਜਿਹੜੀ ਇਹ ਜਿਹੜਾ ਦਸੰਬਰ ਮਹੀਨਾ ਚੱਲ ਰਿਹਾ ਇਹਦੇ ਵਿੱਚ ਬਹੁਤ ਬਚ ਕੇ ਚੱਲਣ ਦੀ ਜਿਹੜੀ ਉਹ ਜ਼ਰੂਰਤ ਹੈ। ਬਹੁਤ ਸਾਰੇ ਲੋਕ ਇਸ ਤੋਂ ਹੋਰ ਜਿਹੜਾ ਉਹ ਪੀੜਤ ਹੋ ਸਕਦੇ ਆ, ਪਰ ਸਵਾਲ ਇਹ ਆ ਕਿ ਇਸ ਮਾਮਲੇ ਦੇ ਉੱਤੇ ਕੀਤਾ ਜਿਹੜਾ ਦੀ ਉਹ ਕੀ ਜਾਵੇ। ਜੇ ਸਰਕਾਰਾਂ ਕੁਝ ਜਿਹੜੀਆਂ ਦੀ ਉਹ ਕਰਨ, ਜਾਂ ਅੱਜ ਤਾਂ ਜਿਹੜੇ ਦੀ ਹਾਲਾਤ ਇਹ ਨੇ ਕਿ ਟੈਸਟ ਟੁਸਟ ਵੀ ਇਹ ਕਰਦੇ ਵੀ ਤੁਸੀਂ ਪ੍ਰਾਈਵੇਟ ਤੋਂ ਹੀ ਜਾ ਕੇ ਕਰਵਾਓ। ਬਿਲਕੁਲ ਜੀ, ਕੀਤਾ ਤਾਂ ਕੁਛ ਨਹੀਂ ਗਾ, ਪੈਸਾ ਪਤਾ ਨਹੀਂ ਕਿੱਥੇ ਪਾ ਲਿਆ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।